ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 17 ਅਪ੍ਰੈਲ ਦਿਨ ਮੰਗਲਵਾਰ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਬੇਕਰਸਫੀਲਡ, 1350 AM ਫਰੀਜ਼ਨੋ ਤੇ 96.5 FM ਯੂਬਾ ਸਿਟੀ ਤੇ ਨਾਲ ਦੀ ਨਾਲ ਟੈਲੀਫੋਨ ਦੇ ਉੱਤੇ ਜਿਹੜੇ ਸੁਣ ਰਹੇ ਹੈਗੇ, ਆਈਫੋਨ ਐਂਡਰਾਇਡ ਦੀ ਐਪਸ ਦੇ ਸੁਣ ਰਹੇ ਆ, ਫੇਸਬੁੱਕ ਤੇ ਲਾਈਵ ਦੇਖ ਰਹੇ ਆ, ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸੁਣ ਰਹੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਖਬਰਾਂ, ਅੰਤਰਰਾਸ਼ਟਰੀ ਪੱਧਰ ਦੀਆਂ ਜਿਹੜੀਆਂ ਅਹਿਮ ਖਬਰਾਂ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਜਿਨ੍ਹਾਂ ਨੇ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਾਡੀ ਮਦਦ ਕੀਤੀ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਡ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵਰਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ ਜੀ। ਅੱਜ ਦਿਨ ਹੈਗਾ ਮੰਗਲਵਾਰ ਤੇ ਤਰੀਕ ਹੈਗੀ 17 ਅਪ੍ਰੈਲ ਤੇ ਅੱਜ ਲਾਸਟ ਡੇ ਹੈਗਾ ਜਿੰਨੇ ਵੀ ਆਪਣੇ ਟੈਕਸ ਭਰ ਰਹੇ USA ਦੇ ਵਿੱਚ। ਅੱਜ ਲਾਸਟ ਡੇਟ ਆ ਤੁਹਾਨੂੰ ਟੈਕਸ ਭਰਨ ਦਾ, ਜਾਂ ਤੁਸੀਂ ਐਕਸਟੈਂਸ਼ਨ ਲੈਣੀ ਹੈਗੀ ਆ ਤੇ ਮੇਕ ਸ਼ੋਰ ਕਰ ਲਿਓ ਵੀ ਸਾਰੇ ਜਾਣੇ ਜਿਹੜੇ ਆ, ਫਿਰ ਕਿਉਂਕਿ ਪਲੰਟੀ ਬਹੁਤ ਜ਼ਿਆਦਾ ਹੁੰਦੀ ਆ ਜੇ ਤੁਸੀਂ ਟੈਕਸ ਟਾਈਮ ਸਿਰ ਨਾ ਭਰੋ ਜਾਂ ਆਪਣੀ ਐਕਸਟੈਂਸ਼ਨ ਨਾ ਲਈ ਹੋਵੇ ਜੀ। ਬਿਲਕੁਲ। ਸੋ ਅਮਰੀਕਨ ਟੈਕਸ ਡੇ ਆ ਅੱਜ, ਸੋ ਸਾਰੇ ਜਾਣੇ ਇਸ ਚੀਜ਼ ਦੇ ਪ੍ਰਤੀ ਜਿਹੜੇ ਸੁਰਦ ਰਹੋ, ਧਿਆਨ ਨਾਲ ਰਹੋ। ਜੇ ਕੋਈ ਗਿਆ ਹੋਇਆ ਇੱਧਰ ਉੱਧਰ ਤਾਂ ਜਿੱਦਾਂ ਹਰਜੋਤ ਜੀ ਨੇ ਪਹਿਲਾਂ ਵੀ ਦੱਸਿਆ ਸੀ ਵੀ ਆਪਣਾ ਕੋਈ ਐਂਟੀਸਪੇਟਡ ਟੈਕਸ ਜਿਹੜਾ ਆ ਉਹ ਤੁਸੀਂ ਭਰ ਕੇ ਐਕਸਟੈਂਸ਼ਨ ਦੇ ਲਈ ਜਿਹੜਾ ਅਪਲਾਈ ਉਹ ਤੁਸੀਂ ਜ਼ਰੂਰ ਕਰ ਲਓ। ਕਾਹਤੋਂ ਜਿਹੜੇ ਆ ਉਹ ਟੈਕਸ ਤੋਂ ਵੀ ਜ਼ਿਆਦਾ ਜਿਹੜੇ ਆ ਉਹ ਤੁਸੀਂ ਫਾਈਨ ਸਮੇਤ ਜਿਹੜੇ ਬਾਅਦ ਦੇ ਵਿੱਚ ਪੈਸੇ ਦੇਣੇ ਆ ਉਹਨਾਂ ਨੂੰ ਜੀ। ਬਿਲਕੁਲ। ਅਗਰ ਅੱਜ ਦੀ ਪਹਿਲੀ ਖਬਰ ਵੱਲ ਚੱਲੀਏ ਤੇ ਕਹਿੰਦੇ ਆ ਵੀ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਸਰਕਾਰ ਆ ਉਹਨੂੰ ਕਾਫੀ ਝਟਕਾ ਲੱਗ ਸਕਦਾ, ਖਾਸ ਕਰਕੇ ਜਿਹੜੇ ਇਮੀਗ੍ਰੇਸ਼ਨ ਡਿਪੋਰਟੇਸ਼ਨ ਦਾ ਮਸਲਾ ਹੈਗਾ। ਸੁਪਰੀਮ ਕੋਰਟ ਨੇ ਥੋੜਾ ਸਮਾਂ ਪਹਿਲਾਂ ਜਿਹੜਾ ਆ ਅੱਜ ਰੂਲਿੰਗ ਦਿੱਤੀ ਹੈਗੀ ਆ ਭਈ ਤੁਸੀਂ ਕਿਸੇ ਬੰਦੇ ਨੇ ਜੇ ਕ੍ਰਾਈਮ ਕੀਤਾ ਹੈਗਾ ਆ, ਉਸ ਬੇਸ ਦੇ ਉੱਤੇ ਉਸ ਬੰਦੇ ਨੂੰ ਜਿਹੜਾ ਨੌਨ ਸਿਟੀਜ਼ਨ ਆ, ਮੰਨ ਲਓ ਵੀ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਇੱਥੇ ਦਾ, ਉਹਨੂੰ ਡਿਪੋਰਟ ਨਹੀਂ ਕਰ ਸਕਦੇ। ਇਹ ਜਿਹੜਾ ਕੇਸ ਹੈਗਾ ਆ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ। ਇਹਦੇ ਵਿੱਚ ਜਿੱਦਾਂ ਜੈਫ ਸੈਸ਼ਨਜ਼ US ਸੁਪਰੀਮ ਕੋਰਟ ਵਰਸਸ ਜੈਫ ਸੈਸ਼ਨਜ਼ ਵਰਸਸ ਗਰਸੀਆ ਡਿਮਾਇਆ, ਇੱਕ ਲੀਗਲ ਇਮੀਗ੍ਰੈਂਟ ਸੀਗਾ ਫਿਲਪਾਈਨਸ ਤੋਂ, ਕੈਲੀਫੋਰਨੀਆ ਤੋਂ, ਜਿਹਦਾ ਇਹ ਕੇਸ ਸੀਗਾ ਲੋਅਰ ਕੋਰਟ ਦੇ ਵਿੱਚ। ਉਹ ਕੇਸ ਜਿਹੜਾ ਆ ਵਿਨ ਹੋ ਗਿਆ ਸੀ, ਜਿਹਦੇ ਵਿੱਚ ਉਹਨਾਂ ਨੇ ਕੋਰਟ ਨੇ ਇਹ ਕਿਹਾ ਸੀ, ਰੂਲਿੰਗ ਕੀਤੀ ਸੀ 2015 ਦੇ ਵਿੱਚ ਭਈ ਜਿਹੜਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਹੈਗਾ, ਇਹਦੇ ਪ੍ਰੋਵੀਜ਼ਨ ਦੇ ਵਿੱਚ ਕਿਤੇ ਇਹ ਨਹੀਂ ਲਿਖਿਆ ਵੀ ਕਿੱਦਾਂ ਦੇ ਕ੍ਰਾਈਮ ਵਾਲੇ ਬੰਦੇ ਨੂੰ ਰਿਪੋਰਟ ਕਰਨਾ ਹੈਗਾ, ਹਨਾ। ਕ੍ਰਾਈਮ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਹੈਗੇ ਆ। ਸੋ ਜਿਹੜਾ ਇਹ ਬੰਦਾ ਹੈਗਾ ਆ ਜਿਹੜਾ ਦਮਾਇਆ, ਇਹ ਕੈਲੀਫੋਰਨੀਆ ਦੇ ਵਿੱਚ 2 ਵਾਰ ਰੋਬਰੀ ਦੇ ਵਿੱਚ ਇਹ ਫੜਿਆ ਗਿਆ ਸੀ। ਉਹ ਤੋਂ ਬਾਅਦ ਜਿਹੜਾ ਆ ਇਹ ਕਿਉਂਕਿ ਅਰੈਸਟ ਹੋ ਗਿਆ, ਇਹਨੂੰ ਸਜ਼ਾ ਹੋਈ ਤੇ ਜਦੋਂ ਇਹਨੂੰ ਫਿਰ ਹੁਣ ਡਿਪੋਰਟ ਕਰਨ ਦੀ ਟਰਾਈ ਕੀਤੀ ਤੇ ਉਸਨੇ ਕੇਸ ਇਹ ਕੀਤਾ ਸੀ। ਸੋ ਜਿਹੜੇ ਅੱਜ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਹੈਗੇ ਆ ਉਹਨਾਂ ਨੇ 5-4 ਰੂਲਿੰਗ ਕੀਤੀ ਹੈਗੀ ਆ। ਜਿਹੜੇ ਨਵੇਂ ਜੱਜ ਅਪੁਆਇੰਟ ਕੀਤੇ ਗਏ ਸੀ ਸੁਪਰੀਮ ਕੋਰਟ ਦੇ, ਨੀਲ ਗੋਰਚਸ, ਉਹਨਾਂ ਨੇ ਵੀ ਕਹਿੰਦੇ ਜਿਹੜੇ ਲਿਬਰਲ ਜਸਟਿਸ ਆ ਉਹ ਉਹਨਾਂ ਨੂੰ ਜੁਆਇਨ ਕੀਤਾ ਇਸ ਇਸ਼ੂ ਦੇ ਉੱਤੇ ਜੀ। ਸੋ ਇਹਨਾਂ ਨੇ ਅੱਜ ਜਿਹੜਾ ਮੰਗਲਵਾਰ ਦੇ ਦਿਨ ਸੁਪਰੀਮ ਕੋਰਟ ਨੇ ਇਨਵੈਲੀਡੇਟ ਕਰ ਦਿੱਤਾ ਉਸ ਪ੍ਰੋਵੀਜ਼ਨ ਨੂੰ ਫੈਡਰਲ ਲਾ ਦੇ, ਜਿਹਦੇ ਵਿੱਚ ਜਿੱਦਾਂ ਹਰਜੋਤ ਜੀ ਦੱਸ ਰਹੇ ਆ ਵੀ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਇਮੀਗ੍ਰੈਂਟਸ ਨੂੰ ਜਿਨ੍ਹਾਂ ਨੇ ਕ੍ਰਾਈਮਸ ਆਫ ਵਾਇਲੈਂਸ ਜਿਹੜੇ ਕੀਤੇ ਆ। ਤੇ ਨਾਲ ਹੀ ਉਹਨਾਂ ਨੇ ਘੋਸ਼ਣਾ ਕਰ ਦਿੱਤੀ, ਇਹ ਗੱਲ ਆਖੀ ਵੀ ਇਹ ਅਨਕਨਸਟੀਟਿਊਸ਼ਨਲੀ ਵੇਗ ਆ,
ਵੀ ਇਸ ਦੇ ਵਿੱਚ ਕਲੈਰਿਟੀ ਨਹੀਂ ਆ ਬੜਾ ਇਹਦੇ ਵਿੱਚ ਜਿੱਦਾਂ ਬਹੁਤ ਕੁਛ ਜਿਹੜੇ ਕ੍ਰਾਈਮ ਦੇ ਅਧੀਨ ਕਈ ਚੀਜ਼ਾਂ ਜਿਹੜੀਆਂ ਆਉਂਦੀਆਂ ਆ ਸੋ ਇਹ ਚੀਜ਼ਾਂ ਨੂੰ ਡਿਫਾਈਨ ਜਿਹੜਾ ਕਰਨਾ ਪਊਗਾ ਤੇ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਨਵੇਂ ਅਪੁਆਇੰਟ ਕੀਤੇ ਗਏ 9ਵੇਂ ਜਿਹੜੇ ਜੱਜ ਨੇ ਨੀਲ ਗੌਰਸਚ ਜਿਨ੍ਹਾਂ ਨੂੰ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਦੁਆਰਾ ਅਪੁਆਇੰਟ ਕੀਤਾ ਗਿਆ ਸੀ ਉਹਨਾਂ ਨੇ ਵੀ ਜਿਹੜੇ ਲਿਬਰਲ ਜੱਜਿਸ ਆ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਨਾਲ ਜਿਹੜਾ ਫੈਸਲਾ ਸੁਣਾਇਆ 4 ਦੇ ਮੁਕਾਬਲੇ 5 ਇਹ ਓਰਲ ਆਰਗੂਮੈਂਟ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਇਹਨਾਂ ਨੇ 9 ਜੱਜਾਂ ਦੇ ਇਸ ਬੈਂਚ ਨੇ ਜਿਹੜਾ ਫੈਸਲਾ ਸੁਣਾਇਆ ਆ ਇਹ ਰਾਸ਼ਟਰਪਤੀ ਟਰੰਪ ਦੇ ਸਰਕਾਰ ਦੇ ਦੌਰਾਨ ਦਾ ਇਹ ਕੇਸ ਜਿਹੜਾ ਚੱਲ ਰਿਹਾ ਆ ਉਦੋਂ ਜਿਹੜੀ ਆ ਇਸ ਦੀ ਜਿਹੜੀ ਸ਼ੁਰੂਆਤ ਕਹਿੰਦੇ ਆ ਉਹ ਹੋਈ ਸੀ ਪਹਿਲੋਂ 8 ਜੱਜਾਂ ਦੇ ਨਾਲ ਜਿਹੜਾ ਇਹ ਕੇਸ ਜਿਹੜਾ ਚੱਲਦਾ ਰਿਹਾ ਪਿਛਲੀ ਟਰਮ ਦੇ ਵਿੱਚ ਜਦੋਂ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸ ਸਕਾਲੀਆ ਸੀ ਉਹਨਾਂ ਦੀ ਜਿਹੜੀ ਉਹ ਮੌਤ ਹੋ ਗਈ ਸੀ ਤੇ ਉਹਨਾਂ ਨੇ ਜੂਨ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਫੈਸਲਾ ਦਿੱਤਾ ਸੀਗਾ ਵੀ ਅਸੀਂ ਇਸ ਦੇ ਉੱਤੇ ਦੁਬਾਰਾ ਆਰਗੂਮੈਂਟ ਆ ਉਹ ਇਸ ਟਰਮ ਦੇ ਵਿੱਚ ਉਹ ਸੁਣਾਂਗੇ ਤੇ ਅੱਜ ਆਰਗੂਮੈਂਟਸ ਸੁਣਨ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਫੈਸਲਾ ਜਿਹੜਾ ਸੁਣਾ ਦਿੱਤਾ ਆ ਇਹ ਜੇਮਸ ਗਾਰਸੀਆ ਦਿਮਾਇਆ ਜਿਸ ਦੀ ਗੱਲ ਹੋ ਰਹੀ ਆ ਇਹ ਫਿਲੀਪੀਨਸ ਤੋਂ ਇੱਥੇ ਅਮਰੀਕਾ ਦੇ ਵਿੱਚ ਆਇਆ ਸੀ 1992 ਦੇ ਵਿੱਚ ਜਦੋਂ ਉਸ ਦੀ ਉਮਰ ਮਹਿਜ 13 ਸਾਲ ਸੀਗੀ ਬਿਲਕੁਲ ਤੇ ਉਹ ਸੈਨ ਫਰਾਂਸਿਸਕੋ ਚ ਰਹਿ ਰਿਹਾ ਸੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੀ ਆ ਵੀ ਉਹ ਕੈਲੀਫੋਰਨੀਆ ਦੇ ਵਿੱਚ 2 ਹੋਮ ਬਰਗਲਰੀਜ਼ ਜਿਹੜੀਆਂ ਹੈਗੀਆਂ ਆ ਉਹਨਾਂ ਦੇ ਵਿੱਚ ਇਨਵੋਲਵ ਸੀ 2007 ਦੇ ਵਿੱਚ ਤੇ 2009 ਦੇ ਵਿੱਚ ਜੇ ਤੋਂ ਬਾਅਦ ਉਹਨੂੰ 2 ਸਾਲਾਂ ਦੀ ਜਿਹੜੀ ਜੇਲ੍ਹ ਹੋਈ ਸੀ ਫॉर ਈਚ ਕਨਵਿਕਸ਼ਨ ਉਹ ਤੋਂ ਬਾਅਦ ਜਦੋਂ ਉਸਨੇ ਸਜ਼ਾ ਆਪਣੀ ਭੁਗਤ ਲਈ ਤੇ ਉਹਨੂੰ ਡਿਪੋਰਟ ਕਰਨ ਦਾ ਮੌਕਾ ਆਇਆ ਤੇ ਫਿਰ ਉਸਨੇ ਇਹ ਕੇਸ ਲਾਇਆ ਸੀ ਤੇ ਫਾਈਨਲੀ ਇਹ ਕੇਸ ਜਿੱਦਾਂ ਸੁਪਰੀਮ ਕੋਰਟ ਤੱਕ ਗਿਆ ਤੇ ਉਹਦੇ ਵਿੱਚ ਵੀ ਜਿਹੜੇ ਉਹਨਾਂ ਨੇ ਇਹ ਕਿਹਾ ਹੈਗਾ ਜੱਜ ਪਈ ਇਹ ਵਾਇਲੈਂਟ ਨਹੀਂ ਲੱਗਦਾ ਇਹ ਕ੍ਰਾਈਮ ਈਵਨ ਦੋ ਇਹ ਕ੍ਰਾਈਮ ਹੈਗਾ ਆ ਉਸਨੇ ਜਿਹੜੇ ਘਰ ਦੇ ਵਿੱਚ ਚੋਰੀ ਕੀਤੀ ਹੈਗੀ ਆ ਪਰ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਵਾਇਲੈਂਸ ਨਹੀਂ ਇਨਵੋਲਵ ਹੈਗੀ ਸੋ ਇਹਦਾ ਉਹ ਕਹਿੰਦੇ ਵੀ ਜਿਹੜਾ ਲਾਅ ਹੈਗਾ ਆ ਇਹ ਵੇਗ ਬੜਾ ਹੈਗਾ ਆ ਇਹਦੇ ਵਿੱਚ ਕਿਸੇ ਤਰ੍ਹਾਂ ਨੂੰ ਡਿਟੇਲ ਨਹੀਂ ਲਿਖਿਆ ਵੀ ਕਿੱਦਾਂ ਦੇ ਕ੍ਰਾਈਮ ਵਾਲੇ ਨੂੰ ਡਿਪੋਰਟ ਕਰਨਾ ਚਾਹੀਦਾ ਪਿਛਲੇ ਸਾਲਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਛੋਟੇ ਜਿਹੜੇ ਕ੍ਰਾਈਮ ਆ ਈਵਨ ਡਰੰਕ ਡਰਾਈਵਿੰਗ ਵਰਗੇ ਵੀ ਉਹਨਾਂ ਕਰਕੇ ਵੀ ਜਿਹੜੇ ਲੋਕ ਆ ਉਹ ਡਿਪੋਰਟ ਕੀਤੇ ਗਏ ਹੈਗੇ ਆ ਬਿਲਕੁਲ ਇਹ ਰਿਪੋਰਟਾਂ ਜਿਹੜੀਆਂ ਆਉਂਦੀਆਂ ਰਹੀਆਂ ਆ ਜਿਹੜੀ ਆਈਸ ਦੇ ਦੁਆਰਾ ਖਾਸ ਕਰਕੇ ਜਿਹੜੇ ਇਸ ਪ੍ਰਸ਼ਾਸਨ ਦੇ ਦੌਰਾਨ ਵੀ ਜਿਹੜੇ ਇਸ ਦੇ ਵਿੱਚ ਕਾਫੀ ਤੇਜ਼ੀ ਆਈ ਆ 2010 ਦੇ ਵਿੱਚ ਹਰਜੋਤ ਸਿੰਘ ਜੀ ਜਦੋਂ ਜਿਹੜੇ ਓਬਾਮਾ ਦਾ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੇ ਇਸ ਦੀ ਰਿਮੂਵਲ ਪ੍ਰੋਸੀਡਿੰਗ ਜਿਹੜੀਆਂ ਆ ਉਹ ਸ਼ੁਰੂ ਕਰਾਤੀਆਂ ਸੀ ਵੀ ਇਸ ਨੂੰ ਇੱਥੋਂ ਡਿਪੋਰਟ ਜਿਹੜਾ ਉਹ ਕੀਤਾ ਜਾਵੇ ਇਨਫੈਕਟ ਇੱਕ ਇਮੀਗ੍ਰੇਸ਼ਨ ਜੱਜ ਨੇ ਵੀ ਇਹ ਫੈਸਲਾ ਸੁਣਾਇਆ ਸੀ ਵੀ ਇਹ ਰਿਮੂਵੇਬਲ ਆ ਇਸ ਨੂੰ ਅਮਰੀਕਾ ਦੇ ਵਿੱਚੋਂ ਕੱਢਿਆ ਜਾ ਸਕਦਾ ਆ ਇਸ ਐਗਰੀਵੇਟਿਡ ਫੈਲਨੀ ਦੇ ਆਧਾਰ ਦੇ ਉੱਤੇ ਵੀ ਜਿਹੜੀਆਂ ਇਸ ਨੇ ਬਰਗਲਰੀਜ਼ ਜਿਹੜੀਆਂ ਕੀਤੀਆਂ ਆ ਸੋ ਪਰ ਹੁਣ ਜਿਹੜਾ ਅੱਜ ਸੁਪਰੀਮ ਕੋਰਟ ਦਾ ਇਹ ਜਿਹੜਾ ਫੈਸਲਾ ਆ ਇਸ ਦੇ ਨਾਲ ਹੋਰ ਵੀ ਕਈ ਲੋਕ ਆਪਣੇ ਆਪ ਨੂੰ ਰਾਹਤ ਜਿਹੜੀ ਉਹ ਮਹਿਸੂਸ ਕਰ ਰਹੇ ਹੋਣਗੇ ਤੇ ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਆਖਿਆ ਵੀ ਇਹ ਜਿਹੜੇ ਰਾਸ਼ਟਰਪਤੀ ਟਰੰਪ ਤੇ ਉਹਨਾਂ ਦਾ ਪ੍ਰਸ਼ਾਸਨ ਤੇ ਉਹਨਾਂ ਦੇ ਸਰਕਾਰ ਦੇ ਲਈ ਇੱਕ ਵੱਡਾ ਅੜਿੱਕਾ ਬਣ ਕੇ ਜਿਹੜਾ ਹੈ ਇਹ ਚੀਜ਼ ਸਾਹਮਣੇ ਇਹ ਆ ਸਕਦੀ ਹੈ ਕਿਉਂਕਿ ਪਹਿਲੇ ਦਿਨ ਤੋਂ ਹੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਕਹਿ ਰਹੇ ਆ ਵੀ ਜਿਹੜੇ ਕ੍ਰਿਮੀਨਲ ਹੈਗੇ ਆ ਅਨਡਾਕੂਮੈਂਟਡ ਹੈਗੇ ਆ ਅਸੀਂ ਉਹਨਾਂ ਨੂੰ ਹੀ ਜਿਹੜਾ ਡਿਪੋਰਟ ਕਰ ਰਹੇ ਹੈਗੇ ਆ ਵੱਡੀ ਗਿਣਤੀ ਦੇ ਵਿੱਚ ਜੀ ਬਿਲਕੁਲ ਸੋ ਇਹਦੇ ਨਾਲ ਕਾਫੀ ਇੱਕ ਪਾਲਿਸੀਜ਼ ਦੇ ਵਿੱਚ ਜਾਂ ਹੁਣ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਸੰਵਿਧਾਨਿਕ ਤੌਰ ਦੇ ਉੱਤੇ ਇਸ ਦੇ ਵਿੱਚ ਕੀ ਚੇਂਜਸ ਲਿਆਏ ਜਾਣਗੇ ਜਾਂ ਜਿਹੜੀਆਂ ਇਹ ਫੈਲਨੀਜ਼ ਦੀ ਗੱਲ ਕਰਦੇ ਆ ਜਾਂ ਜਿਹੜੇ ਕ੍ਰਾਈਮ ਆਫ ਵਾਇਲੈਂਸ ਦੀ ਗੱਲ ਕਰਦੇ ਆ ਵੀ ਉਹਨਾਂ ਨੂੰ ਡਿਫਾਈਨ ਜਿਹੜਾ ਆ ਉਹ ਹੁਣ ਕੀਤਾ ਜਾਊਗਾ ਵੀ ਉਹਨਾਂ ਇਮੀਗ੍ਰੈਂਟਸ ਨੂੰ ਕਿਹੜੇ ਕ੍ਰਾਈਮਸ ਆਫ ਵਾਇਲੈਂਸ ਦੇ ਆਧਾਰ ਦੇ ਉੱਤੇ ਜਿਹੜਾ ਡਿਪੋਰਟ ਕੀਤਾ ਜਾ ਸਕਦਾ ਆ ਸੋ ਇਹਦੇ ਨਾਲ ਇਹ ਆ ਵੀ ਜਿੱਦਾਂ ਆਪਾਂ ਦੱਸ ਰਹੇ ਆ ਵੀ ਬਹੁਤ ਸਾਰੇ ਉਹਨਾਂ ਵਕੀਲਾਂ ਨੂੰ ਵੀ ਇੱਕ ਹੁਣ ਤਰਕ ਜਿਹੜਾ ਆ ਉਹ ਮਿਲ ਜਾਂਦਾ ਆ ਕਿਉਂਕਿ ਸੁਪਰੀਮ ਕੋਰਟ ਦੀ ਜੱਜਮੈਂਟ ਤੋਂ ਉੱਤੇ ਤਾਂ ਹੋਰ ਕੋਈ ਜੱਜਮੈਂਟ ਜਿਹੜੀ ਆ ਨਹੀਂ ਹੈਗੀ ਇਸ ਜਿਹੜਾ ਯੂਐਸ ਦੇ ਵਿੱਚ ਜੋ ਵੀ ਉਹ ਫੈਸਲਾ ਫਿਰ ਉਹ ਸੁਣਾਉਂਦੇ ਆ ਜਾਂ ਫਿਰ ਸੰਵਿਧਾਨ ਦੇ ਵਿੱਚ ਜਾਂ ਕੋਈ ਸੋਧਾਂ ਹੋਣ ਜਾਂ ਉਹ ਚੀਜ਼ ਆ ਤੇ ਜਾਂ ਫਿਰ ਸੁਪਰੀਮ ਕੋਰਟ ਜਿਹੜੇ ਫੈਸਲੇ ਹੁੰਦੇ ਆ ਸੋ ਉਹ ਇੱਕ ਬੈਂਚਮਾਰਕ ਜਿਹੜਾ ਉਹ ਬਣ ਜਾਂਦਾ ਆ ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਹੋਰ ਇਸ ਫੈਸਲੇ ਆਉਣ ਦੇ ਨਾਲ ਹੋਰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਬਿਲਕੁਲ ਤੇ ਦੂਸਰਾ ਕੇਸ ਜਿਹੜਾ ਅੱਜ ਉੱਥੇ ਹੀਅਰਿੰਗ ਚੱਲ ਰਹੀ ਹੈਗੀ ਆ ਸੁਪਰੀਮ ਕੋਰਟ ਦੇ ਵਿੱਚ ਉਹ ਆਨਲਾਈਨ ਸੇਲਜ਼ ਟੈਕਸ ਰੂਲਿੰਗ ਦੇ ਮੁਤਾਬਕ ਚੱਲ ਰਹੀ ਹੈਗੀ ਆ ਕਿਉਂਕਿ ਬਹੁਤ ਸਾਰੇ ਜਿਹੜੇ ਛੋਟੇ ਸਟੋਰਾਂ ਵਾਲੇ ਹੈਗੇ ਆ
ਛੋਟੇ ਰੀਟੇਲਰ ਤੇ ਵੱਡੇ ਰੀਟੇਲਰ ਜਿਹੜੇ ਆ ਉਹ ਲਗਭਗ ਕਹਿੰਦੇ ਵੀ ਅਸੀਂ 1992 ਤੋਂ ਜਿਹੜਾ ਇਹ ਫਾਈਟ ਕਰ ਰਹੇ ਹੈਗੇ ਆ, ਕਿਉਂਕਿ ਜਿਹੜੀ ਆਨਲਾਈਨ ਸ਼ਾਪਿੰਗ ਹੋ ਰਹੀ ਹੈਗੀ ਆ ਕਈ ਜਗ੍ਹਾ ਜਿਹੜੀ ਆ ਉਹ ਟੈਕਸ ਨਹੀਂ ਕਲੈਕਟ ਕਰਦੇ ਹੈਗੇ, ਤੇ ਜਿਹੜੇ ਲੋਕਲ ਕਿਸੇ ਵੀ ਸਟੇਟ ਦੇ ਵਿੱਚ ਰੀਟੇਲਰ ਜਾਂ ਜਿਹੜੇ ਹੋਲਸੇਲਰ ਹੈਗੇ ਆ ਉਹ ਕਹਿੰਦੇ ਵੀ ਅਸੀਂ ਟੈਕਸ ਕਲੈਕਟ ਕਰਦੇ ਹੈਗੇ ਆ, ਜਿਹਦੇ ਕਰਕੇ ਜਿਹੜੀ ਸਾਡੀ ਸੇਲਸ ਆ ਉਹਨਾਂ ਨੂੰ ਜਿਹੜਾ ਫਰਕ ਬਹੁਤ ਪੈਂਦਾ ਹੈਗਾ। ਬਿਲਕੁਲ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ, ਕਿਉਂਕਿ ਬਿਲਕੁਲ ਜਿੱਥੇ ਘੱਟ ਲੋਕਾਂ ਨੂੰ ਡਾਲਰ ਦੇਣੇ ਖਰਚਣੇ ਪੈਂਦੇ ਆ ਉਹਨਾਂ ਨੇ ਤਾਂ ਉੱਥੋਂ ਹੀ ਜਿਹੜੀ ਚੀਜ਼ ਬਾਏ ਕਰਨੀ ਆ, ਨਾਲੇ ਆਪਣੇ ਆਪ ਘਰੇ ਪਹੁੰਚ ਜਾਂਦੀ ਆ, ਜਾਣਾ ਵੀ ਨਹੀਂ ਪੈਂਦਾ ਘਰ ਤੋਂ ਬਾਅਦ। ਸੋ ਇਹ ਲੋਕ ਕਰਨੇ ਪੈਂਦੇ ਆ। ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਸਮਾਲ ਬਿਜ਼ਨਸ ਵਾਲੇ ਉਹ ਕਹਿੰਦੇ ਵੀ ਸਾਨੂੰ ਬੰਦਾ ਲਾਉਣਾ ਪੈਂਦਾ ਆ, ਸੇਲ ਟੈਕਸ ਸਾਰਾ ਕੁਝ ਕਰਨ ਦੇ ਲਈ ਇਹ ਜਿਹੜੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਆ ਬਾਅਦ ਦੇ ਵਿੱਚ ਜਦੋਂ ਅਸੀਂ ਟੈਕਸ ਭਰਨਾ ਹੁੰਦਾ ਹੈ ਉਹਦੇ ਵਿੱਚ ਸਾਨੂੰ ਹੋਰ ਕਿੰਨੀਆਂ ਮੁਸ਼ਕਲਾਂ ਦਾ ਜਿਹੜਾ ਉਹ ਕਹਿ ਲਓ ਵੀ ਇੱਕ ਹੈਫਟੀ ਵਰਕ ਹੈਗਾ ਉਹ ਕਰਨਾ ਪੈਂਦਾ ਆ। ਤੇ ਜਿਹੜੀਆਂ ਆਨਲਾਈਨ ਕੰਪਨੀਆਂ ਉਹ ਨਾ ਉਹ ਟੈਕਸ ਲੈਂਦੀਆਂ ਨਾ ਉਹ ਅੱਗੇ ਟੈਕਸ ਭਰਦੀਆਂ, ਸੋ ਫਿਰ ਉਹਦੇ ਨਾਲ ਜਿਹੜੀ ਉਹ ਪ੍ਰੋਬਲਮ ਆਉਂਦੀ ਆ। ਸੋ ਇਹ ਹੁਣ ਸੁਪਰੀਮ ਕੋਰਟ ਫੈਸਲਾ ਸੁਣਾਊਗੀ, ਇਹ ਸਾਰੇ ਆਰਗੂਮੈਂਟਸ ਜਿਹੜੇ ਦੋਨੋਂ ਪਾਸਿਆਂ ਦੇ ਜਿਹੜੇ ਵਿਚਾਰ ਆ ਉਹ ਸੁਣਨ ਤੋਂ ਬਾਅਦ ਦੇ ਵਿੱਚ ਨੈਸ਼ਨਲ ਰੀਟੇਲ ਫੈਡਰੇਸ਼ਨ ਜਿਹੜੀ ਆ ਉਹਨਾਂ ਦੇ ਦੁਆਰਾ ਇਹ ਜਿਹੜੀ ਕਹਿ ਲਓ ਵੀ ਯਾਚਕਾ ਉੱਥੇ ਪਾਈ ਗਈ ਸੀ, ਇਹ ਉਹਨਾਂ ਨੇ ਸੁਣਵਾਈ ਦੇ ਲਈ ਕੇਸ ਜਿਹੜਾ ਉੱਥੇ ਘੱਲਿਆ ਹੋਇਆ ਤੇ ਸੁਪਰੀਮ ਕੋਰਟ ਨੇ ਹੁਣ ਮੰਨ ਲਿਆ ਆ ਤੇ ਇਸ ਦੇ ਉੱਤੇ ਜਲਦ ਹੀ ਜਿਹੜੀ ਸੁਣਵਾਈ ਆ ਉਹ ਸ਼ੁਰੂ ਹੋ ਜਾਊਗੀ। ਬਿਲਕੁਲ। ਸਰੋਤਿਆਂ ਨੂੰ ਦੱਸਦੇ ਇਹ ਜਿਹੜੀ ਨੈਸ਼ਨਲ ਰੀਟੇਲ ਫੈਡਰੇਸ਼ਨ ਹੈਗੀ ਆ ਕਹਿੰਦੇ ਵੀ ਇਹ ਦੁਨੀਆ ਦੀ ਸਭ ਤੋਂ ਵੱਡੀ ਰੀਟੇਲ ਟ੍ਰੇਡ ਐਸੋਸੀਏਸ਼ਨ ਹੈਗੀ ਆ, ਜਿਹੜੀ ਕਿ ਰਿਪਰੈਜ਼ੈਂਟ ਕਰਦੀ ਹੈਗੀ ਆ ਡਿਸਕਾਊਂਟ ਐਂਡ ਡਿਪਾਰਟਮੈਂਟ ਸਟੋਰਸ ਨੂੰ, ਹੋਮ ਗੁੱਡਸ ਤੇ ਸਪੈਸ਼ਲਟੀ ਸਟੋਰਸ, ਮੇਨ ਸਟਰੀਟ ਮਰਚੈਂਟਸ, ਗਰੋਸਰਸ, ਹੋਲਸੇਲਰਸ, ਚੇਨ ਰੈਸਟੋਰੈਂਟਸ, ਇੰਟਰਨੈਟ ਰੀਟੇਲਰਸ ਫਰੋਮ ਯੂਨਾਈਟਿਡ ਸਟੇਟ ਤੇ ਮੋਰ ਦੈਨ 45 ਕੰਟਰੀਆਂ ਤੋਂ। ਤੇ ਇਹ ਪ੍ਰਾਈਵੇਟ ਸੈਕਟਰ ਇੰਪਲਾਇਰ ਹੈਗਾ ਜਿਹੜਾ ਰੀਟੇਲ ਦਾ, ਕਹਿੰਦੇ ਵੀ USA ਦੇ ਵਿੱਚ 1 in 4 ਚਾਹੁੰ ਦੇ ਵਿੱਚੋਂ ਇੱਕ ਜੌਬ ਜਿਹੜੀ ਆ ਇੱਥੇ ਦੇਖੋ 42 ਮਿਲੀਅਨ 25% ਜੀ ਆ 42 ਮਿਲੀਅਨ ਵਰਕਿੰਗ ਅਮਰੀਕਨ ਜਿਹੜੇ ਆ ਲਗਭਗ 2.6 ਟ੍ਰਿਲੀਅਨ ਡਾਲਰ ਕਹਿੰਦੇ GDP ਨੂੰ ਕੰਟਰੀਬਿਊਟ ਕਰਦੇ ਆ। ਪਰ ਰੀਸੈਂਟਲੀ ਆਪਾਂ ਦੇਖਿਆ ਕਿਸ ਤਰ੍ਹਾਂ ਜਿਹੜਾ Amazon ਜਾਂ ਹੋਰ ਕੰਪਨੀਆਂ ਹੈਗੀਆਂ ਆ ਆਨਲਾਈਨ, ਤੇ ਕਈ ਕੰਪਨੀਆਂ ਨੇ ਤਾਂ ਜਿਹੜੇ ਆਪਣੇ ਜਿਹੜੇ ਮੇਨ ਆਫਿਸ ਆ ਉਹ ਇਦਾਂ ਉਹਨਾਂ ਸਟੇਟਾਂ 'ਚ ਕੀਤੇ ਹੈਗੇ ਆ ਜਿੱਥੇ ਟੈਕਸ ਨਹੀਂ ਲੱਗਦਾ ਹੈਗਾ। ਨਵਾਡਾ ਹੋ ਗਿਆ, ਨਾਰਥ ਡਕੋਟਾ ਜਾਂ ਸਾਊਥ ਡਕੋਟਾ। ਸੋ ਇਸ ਕਰਕੇ ਜਿਹੜਾ ਲੋਕਲ ਬਿਜ਼ਨਸ ਆ ਉਹ ਬਹੁਤ ਜ਼ਿਆਦਾ ਹਿੱਟ ਹੋ ਰਿਹਾ। ਸੋ ਲੱਗਦਾ ਸੁਪਰੀਮ ਕੋਰਟ ਇਹਦੇ ਤੇ ਕੁਛ ਨਾ ਕੁਛ ਤਾਂ ਜ਼ਰੂਰ ਐਕਸ਼ਨ ਕਰੂਗੀ, ਕਿਉਂਕਿ ਸਾਰਿਆਂ ਲਈ ਜਿਹੜਾ ਫੀਲਡ ਆ ਉਹ ਇੱਕੋ ਜਿਹਾ ਹੀ ਹੋਣਾ ਚਾਹੀਦਾ ਹੈ। ਹਾਂਜੀ, ਪਰ ਇਹੀ ਬਿਜ਼ਨਸ ਆ ਵੀ ਜਿਹੜਾ ਜ਼ਿਆਦਾ ਪੈਸੇ ਵਾਲਾ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਛੋਟੇ ਸਟੋਰਾਂ ਨੂੰ ਉਹ ਖਾਣ ਦੀ ਜਿਹੜੀ ਉਸਦੀ ਕੋਸ਼ਿਸ਼ ਜਿਹੜੀ ਹਮੇਸ਼ਾ ਹੀ ਉਹ ਰਹਿੰਦੀ ਹੈ। ਪਲੇਇੰਗ ਫੀਲਡ ਜਿੰਨਾ ਮਰਜ਼ੀ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਲਓ, ਪਰ ਉਹ ਕਿਤੇ ਨਾ ਕਿਤੇ ਆਪਣੇ ਹੱਕ ਦੇ ਵਿੱਚ ਜਿਹੜੀ ਉਹ ਚੀਜ਼ ਨੂੰ ਭੁਗਤਾ ਹੀ ਜਾਂਦੇ ਨੇ। ਸੋ ਕਾਫੀ ਇੰਪੋਰਟੈਂਟ ਆ ਇਹ ਵੀ। ਜੇ ਆਨਲਾਈਨ ਹਰਜੋਤ ਸਿੰਘ ਜੀ ਜੇ ਟੈਕਸ ਲਾ ਦਿੰਦੇ ਨੇ ਹਰ ਇੱਕ ਪਾਸੇ ਤਾਂ ਆਨਲਾਈਨ ਸ਼ਾਪਿੰਗ ਦੇ ਉੱਤੇ ਵੀ ਕਾਫੀ ਜਿਹੜਾ ਅਸਰ ਆ ਉਹ ਪੈ ਸਕਦਾ ਆ। ਤੇ ਜਿਹੜੀਆਂ ਮੌਮ ਪੌਪ ਸ਼ਾਪਸ ਹੈਗੀਆਂ ਆ ਜਾਂ ਛੋਟੇ ਸਟੋਰ ਨੇ ਜਾਂ ਜਿਹੜੇ ਰੀਟੇਲਰ ਹੈਗੇ ਨੇ ਉਹਨਾਂ ਦੀਆਂ ਹੋਰ ਦੁਕਾਨਾਂ ਖੁੱਲ੍ਹ ਸਕਦੀਆਂ, ਜਿਹਦੇ ਨਾਲ ਜੌਬਸ ਦੇ ਵਿੱਚ ਵੀ ਵਾਧਾ ਜਿਹੜਾ ਆ ਉਹ ਹੋ ਸਕਦਾ ਆ। ਇਹ ਦੇਖਣ ਵਾਲੀ ਗੱਲ ਰਹੇਗੀ ਵੀ ਹੁੰਦਾ ਕੀ ਆ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਸ਼ਾਨ ਹੈਨਟੀ ਜਿਹੜੇ ਫੌਕਸ ਦੇ ਕਮੈਂਟੇਟਰ ਵੀ ਹੈਗੇ ਆ, ਬੜੇ ਤਕੜੇ ਉਹਨਾਂ ਦੇ ਜਰਨਲਿਸਟ ਵੀ ਹੈਗੇ ਆ, ਉਹ ਵੀ ਕਹਿੰਦੇ ਹੁਣ ਲੀਗਲ ਪ੍ਰੋਬਲਮ 'ਚ ਹੈਗੇ ਆ, ਕਿਉਂਕਿ ਜਿਹੜਾ ਮਾਈਕਲ ਕੋਹਨ ਆ ਜਿਹਦੇ ਆਫਿਸ ਦੇ ਵਿੱਚ FBI ਨੇ ਛਾਪਾ ਮਾਰਿਆ ਸੀ, ਜੋ ਕਿ ਪ੍ਰੈਜ਼ੀਡੈਂਟ ਟਰੰਪ ਦਾ ਵੀ ਲਾਇਰ ਹੈਗਾ ਆ, ਉਹ ਕਹਿੰਦੇ ਵੀ ਜਿਹੜਾ ਸ਼ਾਨ ਹੈਨਟੀ ਆ ਉਹਨਾਂ ਦਾ ਵੀ ਜਿਹੜਾ ਲਾਇਰ ਆ ਉਹ ਮਾਈਕਲ ਕੋਹਨ ਹੀ ਨਿਕਲਿਆ। ਬਿਲਕੁਲ। ਸੋ ਕਹਿੰਦੇ ਵੀ ਜਦ ਹੁਣ ਛਾਪੇਮਾਰੀ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਪਤਾ ਲੱਗਾ ਆ ਤੇ ਇਹਦੇ ਨਾਲ ਕਹਿੰਦੇ ਕਾਫੀ ਕਿਤੇ ਨਾ ਕਿਤੇ ਜਿਹੜੀ ਸਮੱਸਿਆ ਦਾ ਸਾਹਮਣਾ ਜਿਹੜਾ ਆ ਉਹ ਕਰਨਾ ਵੀ ਜਿਹੜਾ ਪੈ ਸਕਦਾ। ਉੱਦਾਂ ਜਿਹੜਾ ਸ਼ਾਨ ਹੈਨਟੀ ਨੇ ਇਸ ਚੀਜ਼ ਨੂੰ ਜਿਹੜਾ ਆ ਉਹ ਨਕਾਰਿਆ ਆ। ਉਹਨਾਂ ਨੇ ਇਹ ਦਾਅਵਾ ਕੀਤਾ ਵੀ ਕਿਸੇ ਵੀ ਟਾਈਮ ਮਾਈਕਲ ਕੋਹਨ ਨੇ ਮੈਨੂੰ ਜਿਹੜਾ ਆ ਕਿਸੇ ਅਦਾਲਤ ਵਿੱਚ ਰਿਪਰੈਜ਼ੈਂਟ ਜਿਹੜਾ ਉਹ ਨਹੀਂ ਕੀਤਾ, ਨਾ ਮੈਨੂੰ ਕਦੀ ਰਿਟੇਨ ਕੀਤਾ ਆ, ਨਾ ਮੇਰੇ ਕੋਲੋਂ ਕਦੀ ਇਨਵਾਇਸ ਮੈਨੂੰ ਮਿਲੀ ਆ, ਤੇ ਨਾ ਹੀ ਮੈਂ ਕਦੀ ਇਹਨੂੰ ਲੀਗਲ ਫੀਸ ਜਿਹੜੀ ਆ ਉਹ ਪੇ ਕੀਤੀ ਆ। ਹਾਂ, ਜਦੋਂ ਵੀ ਕਿਤੇ ਉੱਦਾਂ ਮੁਲਾਕਾਤ ਹੋਈ ਆ, ਗੱਲਬਾਤ ਜਿਹੜੀ ਆ ਉਹ ਡਿਸਕਸ਼ਨਸ ਜਿਹੜੀਆਂ ਸਾਡੀਆਂ ਜ਼ਰੂਰ ਹੁੰਦੀਆਂ ਰਹੀਆਂ ਆ, ਲੀਗਲ ਕੁਐਸਚਨਸ ਜਿਹੜੇ ਆ ਉਹਨਾਂ ਦੇ ਉੱਤੇ ਜਿਨ੍ਹਾਂ ਉੱਤੇ ਮੈਂ ਇਹਨਾਂ ਦੀ ਇਨਪੁਟ ਜਾਂ ਪਰਸਪੈਕਟਿਵ ਜਿਹੜਾ ਚਾਹੁੰਦਾ ਹੋਵਾਂ। ਸੋ ਇਹ ਹੁਣ ਜਿਹੜਾ ਦੇਖਣ ਵਾਲੀ ਗੱਲ ਰਹੇਗੀ ਵੀ ਕੀ ਹੁੰਦਾ ਆ। ਉਧਰ ਹਰਜੋਤ ਸਿੰਘ ਜੀ ਦੱਸਦੇ ਸੀਗੇ ਵੀ ਜਿਹੜੇ ਇਹਨਾਂ ਦੇ ਕਹਿ ਲਓ
ਵੀ ਪੈਰਲਲ ਜਿਹੜੇ CNN ਵਾਲੇ ਐਂਡਰਸਨ ਕੂਪਰ ਉਹਨਾਂ ਨੇ ਚੰਗਾ ਕਹਿੰਦੇ ਤਕੜਾ ਪ੍ਰੋਗਰਾਮ ਇਹਨਾਂ ਦੇ ਖਿਲਾਫ ਜਿਹੜਾ ਆ ਉਹਨਾਂ ਨੇ ਕੀਤਾ, ਉਹਨਾਂ ਨੂੰ ਵੀ ਮੌਕਾ ਮਿਲ ਗਿਆ ਜਿਹੜਾ ਆਪਣਾ ਵੀ ਉਹਨਾਂ ਦੇ ਖਿਲਾਫ ਜਿਹੜਾ ਉਹ ਬੋਲਣ ਦਾ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਉਹ ਪਰੇਸ਼ਾਨ ਐਨਟੀ ਤੇ ਇਹ ਕਹਿੰਦੇ ਆ ਵੀ ਮੈਂ ਕਦੇ ਉਹਨੂੰ ਗੱਲਬਾਤ ਜ਼ਰੂਰ ਉਹਦੇ ਨਾਲ ਕੀਤੀ ਆ, ਕਦੇ ਉਹਨੂੰ ਰਿਟੇਨ ਨਹੀਂ ਕੀਤਾ, ਕਦੇ ਇਨਵਾਇਸ ਨਹੀਂ ਲਈ, ਕਦੇ ਉਹਨੂੰ ਲੀਗਲ ਫੀਸ ਨਹੀਂ ਪੇ ਕੀਤੀ ਹੈਗੀ, ਪਰ ਜਿਹੜਾ ਹੈਗਾ ਉਹਦਾ ਨਾਮ ਜ਼ਰੂਰ ਹੋਣਾ ਵਿੱਚ ਆ ਗਿਆ ਹੈਗਾ। ਬਿਲਕੁਲ, ਇਹ ਜਿਹੜਾ ਉਹਨਾਂ ਨੂੰ ਹੁਣ ਪਤਾ ਲੱਗਾ ਹੈ ਇਸ ਪੂਰੀ ਜਾਂਚ ਦੇ ਵਿੱਚ, ਤੇ ਦੇਖਦੇ ਹਾਂ ਜਿਹੜਾ ਜੀ ਇਸ ਦੇ ਵਿੱਚ ਕੀ ਬਣਦਾ ਆ। ਤੇ ਇਸ ਕਰਕੇ ਕਹਿੰਦੇ ਕਿਤੇ ਨਾ ਕਿਤੇ ਇਹ ਹੁਣ ਜ਼ਿਆਦਾ ਇਹ ਮਲਗੋਬਾ ਜਿਹਾ ਹੁੰਦਾ ਜਾ ਰਿਹਾ ਆ। ਜਿਹੜਾ ਕੋਹਨ ਆ ਉਹ ਹੁਣ ਇੱਕ ਗਲੂ ਜਿਹੜਾ ਬਣਦਾ ਜਾ ਰਿਹਾ, ਜਿਹੜਾ ਰਾਸ਼ਟਰਪਤੀ ਟਰੰਪ ਨੂੰ ਤੇ ਸ਼ੌਨ ਹੈਨਿਟੀ ਨੂੰ ਕਿਤੇ ਨਾ ਕਿਤੇ ਜਿਹੜਾ ਆਪਸ ਦੇ ਵਿੱਚ ਕਹਿੰਦੇ ਆ ਉਹ ਜੋੜ ਸਕਦਾ ਆ। ਸੋ ਇਸ ਤਰੀਕੇ ਦੇ ਨਾਲ ਕਈ ਲੋਕ ਜਿਹੜੇ ਉਹ ਦੇਖ ਰਹੇ ਆ, ਪਰ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਜਿਹੜਾ ਕੋਹਨ ਦੇ ਉੱਤੇ ਛੇੜੀ ਛਾਪੇਮਾਰੀ ਕੀਤੀ ਆ ਤੇ ਇਸ ਨੂੰ ਹੋਰ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਦੇ ਉੱਤੇ ਚਾਰਜਸ ਜਿਹੜੇ ਉਹ ਲੱਗ ਸਕਦੇ ਆ। ਇੱਕ ਆਈ ਥਿੰਕ ਜਿਹੜੇ ਮਿਊਲਰ ਇਨਵੈਸਟੀਗੇਸ਼ਨ ਵਾਲਿਆਂ ਨੇ ਜਿਹੜਾ ਕਨਫਰਮ ਕੀਤਾ ਆ ਵੀ ਇਸ ਦੀ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਇਸ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ, ਖਾਸ ਕਰਕੇ ਫਾਈਨੈਂਸ਼ੀਅਲ ਜਿਹੜੀ ਹੇਰਾਫੇਰੀਆਂ ਨੂੰ ਉਹ ਲੈ ਕੇ। ਜੀ ਬਿਲਕੁਲ, ਸੋ ਜਿਹੜੇ ਹੁਣ ਟੀਵੀ ਦੇ ਵਿੱਚ ਆਪਾਂ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਫੌਕਸ, CNN, NBC ਤੇ ਕਾਫੀ ਗਰਮੀ ਵਾਲਾ ਮਾਹੌਲ ਹੁੰਦਾ ਹੈਗਾ ਜਿੰਨੇ ਵੀ ਉਹਨਾਂ ਦੇ ਸ਼ੋਜ਼ ਹੁੰਦੇ ਹੈਗੇ ਆ, ਤੇ ਹੁਣ ਇਹ ਸ਼ਾਨ ਐਨਟੀ ਵਿੱਚ ਇਨਵੋਲਵ ਹੋਣ ਕਰਕੇ ਹੁਣ ਇਹ ਮਾਹੌਲ ਹੋਰ ਵੀ ਜ਼ਿਆਦਾ ਗਰਮਾ ਗਿਆ ਹੈਗਾ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਆ, ਫਰਾਂਸ ਦੇ ਜਿਹੜੇ ਨਵੇਂ ਬਣੇ ਸੀਗੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ, ਉਹਨਾਂ ਨੇ ਯੂਰਪੀਅਨ ਯੂਨੀਅਨ ਦੇ ਵਿੱਚ ਜਾ ਕੇ ਜਿਹੜਾ ਉਹਨਾਂ ਨੇ ਜਿਹੜਾ ਗੱਲਬਾਤ ਕੀਤੀ ਆ ਤੇ ਉੱਥੇ ਭਾਸ਼ਣ ਦਿੰਦੇ ਹੋਏ ਉਹਨਾਂ ਨੇ ਆਖਿਆ ਵੀ ਆਪਣਾ ਜਿਹੜਾ ਨੈਸ਼ਨਲਿਜ਼ਮ ਆ, ਰਾਸ਼ਟਰਵਾਦ ਆ, ਉਸ ਨੂੰ ਕਿਤੇ ਨਾ ਕਿਤੇ ਆਪਾਂ ਨੂੰ ਸ਼ਨ ਕਰਨਾ ਪੈਣਾ, ਉਸ ਨੂੰ ਹਟਾਉਣਾ ਪੈਣਾ ਆ। ਤੇ ਕਹਿੰਦੇ ਵੀ ਸਾਰੀ ਇਹ ਜਿਹੜੀ ਜਨਰੇਸ਼ਨ ਇਸ ਟਾਈਮ ਸਲੀਪ ਵਾਕਰ ਜਿਹੜੀ ਕਿਤੇ ਨਾ ਕਿਤੇ ਬਣਦੀ ਜਾ ਰਹੀ ਆ, ਜੋ ਕੋਈ ਕਹੀ ਜਾਂਦਾ ਪਿੱਛੇ ਚੁੱਪ ਚਪੀਤੇ ਬਗੈਰ ਕਿਸੇ ਹੋਸ਼ੋ ਹਵਾਸ ਤੋਂ ਜਿਹੜੇ ਉਹਨਾਂ ਦੇ ਪਿੱਛੇ ਜਿਹੜੇ ਆ ਉਹ ਤੁਰੇ ਜਾਂਦੇ ਨੇ। ਤੇ ਕਹਿੰਦੇ ਮੈਂ ਐਸੀ ਜਨਰੇਸ਼ਨ ਨੂੰ ਬਿਲੋਂਗ ਨਹੀਂ ਕਰਨਾ ਚਾਹੁੰਦਾ, ਤੇ ਉਹ ਆਪਣਾ ਹੀ ਕਿਤੇ ਨਾ ਕਿਤੇ ਅਤੀਤ ਆ ਉਸ ਨੂੰ ਉਹ ਭੁੱਲਦੇ ਜਾ ਰਹੇ ਨੇ। ਤੇ ਕਿਉਂਕਿ ਆਪਾਂ ਦੇਖ ਰਹੇ ਹਾਂ ਵੀ ਜਿਹੜਾ ਰਾਸ਼ਟਰਵਾਦ ਦਾ ਇਹ ਜਿਹੜਾ ਕੀੜਾ ਆ ਇਸ ਟਾਈਮ ਸਾਰੇ ਹੀ ਮੁਲਕਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਜਿਹੜਾ ਆ ਉਹ ਵੱਧ ਰਿਹਾ ਹੈ, ਚਾਹੇ ਆਪਾਂ ਇੱਧਰ ਅਮਰੀਕਨ ਜਿਹੜੇ ਪਾਸੇ ਦੀ ਗੱਲ ਕਰੀਏ, ਚਾਹੇ ਯੂਰਪ ਦੀ ਗੱਲ ਕਰੀਏ, ਚਾਹੇ ਜਿਹੜੀ ਏਸ਼ੀਅਨ ਪੈਸੀਫਿਕ ਜਿਹੜੀ ਆ ਉਹਨਾਂ ਦੀ ਜਿਹੜੀ ਉਹ ਗੱਲ ਕਰੀਏ, ਹਰ ਇੱਕ ਪਾਸੇ ਇਹ ਜਿਹੜਾ ਰਾਸ਼ਟਰਵਾਦ ਆ ਉਹ ਭਾਰੂ ਹੁੰਦਾ ਨਜ਼ਰ ਆ ਰਿਹਾ। ਜੀ ਬਿਲਕੁਲ, ਜਿਹੜੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ ਆ ਉਹ ਕਾਫੀ ਲਿਬਰਲ ਹੈਗੇ ਆ ਜੀ। ਸੋ ਜਦੋਂ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਆ ਉਹ ਤੋਂ ਬਾਅਦ ਸਾਰਿਆਂ ਨੂੰ ਪਤਾ ਵੀ ਪਿੱਛੇ ਜਿਹੇ ਹੰਗਰੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹ ਜਿਹੜੇ ਵਿਨ ਕੀਤੇ ਸੀ ਉਹ ਕਾਫੀ ਰਾਈਟ ਵਿੰਗ ਹੈਗੇ ਆ, ਜੋ ਕਿ ਇਮੀਗ੍ਰੈਂਟਸ ਦੇ ਬਹੁਤ ਉਲਟ ਹੈਗੇ ਆ, ਤੇ ਉਹ ਵੀ ਕਾਫੀ ਜਿਹੜੇ ਆ ਔਖੇ ਹੁੰਦੇ ਨਜ਼ਰ ਆਏ। ਪਰ ਦੂਜੇ ਪਾਸੇ ਦੇਖਿਆ ਜਾਵੇ ਜਿਹੜੇ ਫਰਾਂਸ ਦੇ ਕਈ ਜਿਹੜੇ ਕੰਜ਼ਰਵੇਟਿਵ ਲੀਡਰਸ ਹੈਗੇ ਆ ਉਹ ਕਹਿੰਦੇ ਵੀ ਫਰਾਂਸ ਪਿਛਲੇ ਕਈ ਸਾਲਾਂ ਤੋਂ ਪੂਰੀ ਜਕੜ ਦੇ ਵਿੱਚ ਆਇਆ ਟੈਰਰਿਜ਼ਮ ਦੇ, ਵੀ ਉੱਥੇ ਕੋਈ ਨਾ ਕੋਈ ਜਿਹੜੀ ਇਨਸੀਡੈਂਟ ਆ ਹੁੰਦੀ ਰਹਿੰਦੀ ਹੈਗੀ ਆ। ਉਹਦਾ ਮੇਨ ਕਾਰਨ ਇਹੀ ਆ ਵੀ ਜਿਹੜਾ ਤੁਸੀਂ ਬਹੁਤ ਜ਼ਿਆਦਾ ਲਿਬਰਲ ਹੈਗੇ ਆ ਤੇ ਤੁਹਾਡੀਆਂ ਲਿਬਰਲ ਪਾਲਿਸੀਜ਼ ਕਰਕੇ ਲੋਕ ਇਮੀਗ੍ਰੈਂਟ ਹੁੰਦੇ ਆ ਤੇ ਫਿਰ ਉਹ ਇਦਾਂ ਦੀਆਂ ਸ਼ਰਾਰਤਾਂ ਕਰਦੇ ਹੈਗੇ ਆ। ਜੀ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਜੇ ਅਗਲੀ ਖਬਰ ਵੱਲ ਗੱਲ ਕਰੀਏ ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਕੋਰੀਅਨ ਵਾਰ ਜਿਸ ਦਾ ਅਜੇ ਤੱਕ ਵੀ ਜਿਹੜਾ ਕੋਈ ਨਤੀਜਾ ਆ ਉਹ ਨਹੀਂ ਨਿਕਲਿਆ ਹੋਇਆ, ਕਿਹੜੇ ਪਾਸਾ ਜਿੱਤਿਆ ਕਿਹੜਾ ਪਾਸਾ ਹਾਰਿਆ ਆ, ਉਹਦੇ ਬਾਰੇ ਅਜੇ ਕੋਈ ਬਹੁਤਾ ਜਿਹੜਾ ਕੋਈ ਵੀ ਮੰਨਿਆ ਨਹੀਂ ਆ। ਪਰ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ ਇਸ ਸਾਲ ਦੇ ਵਿੱਚ ਨਾਰਥ ਤੇ ਸਾਊਥ ਕੋਰੀਆ ਵਾਲਿਆਂ ਨੇ ਆਪਸ ਦੇ ਵਿੱਚ ਮੁਲਾਕਾਤ ਵੀ ਕੀਤੀ ਆ। ਹੁਣ ਜਿਹੜੇ ਕਿਮ ਯੋਂਗ ਉਨ ਹੈਗਾ ਆ ਉਹ ਵੀ ਜਿਹੜੇ ਉਹ ਮੰਨ ਗਏ ਆ, ਉਹ ਕਹਿ ਰਹੇ ਆ, ਤੇ ਬਹੁਤ ਸਾਰੇ ਲੋਕ ਇਸ ਦੀ ਜਿਹੜੀ ਆ ਪ੍ਰੋੜਤਾ ਕਰ ਰਹੇ ਆ ਵੀ ਹਾਂ ਇਹ ਡੀਨਿਊਕਲੀਅਰਾਈਜ਼ ਜਿਹੜਾ ਆ ਉਹ ਕਰਨਾ ਚਾਹੁੰਦਾ ਆ। ਤੇ ਅੱਜ ਹੀ ਪਤਾ ਲੱਗਾ ਆ ਵੀ ਜਿਹੜੇ ਨਾਰਥ ਤੇ ਸਾਊਥ ਕੋਰੀਆ ਵਾਲੇ ਆ ਉਹ ਅਨਾਉਂਸ ਕਰ ਰਹੇ ਆ ਵੀ ਜਿਹੜਾ ਕੋਰੀਅਨ ਯੁੱਧ ਆ ਉਸ ਨੂੰ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਆ ਉਹ ਖਤਮ ਕਰ ਦਿੱਤਾ ਜਾਊਗਾ।
ਟੈਕਨੀਕਲੀ ਇਹ ਦੋਨੋਂ ਮੁਲਕ 1950 ਤੋਂ ਇੱਕ ਦੂਜੇ ਦੇ ਨਾਲ ਯੁੱਧ ਦੀ ਸਥਿਤੀ ਦੇ ਵਿੱਚ ਹੈਗੇ ਨੇ। ਯੁੱਧ ਜਿਹੜਾ ਉਹਨਾਂ ਦਾ ਅਜੇ ਵੀ ਚੱਲ ਰਿਹਾ ਹੈ। ਅਧਿਕਾਰਤ ਤੌਰ ਦੇ ਉੱਤੇ ਉਸ ਦੀ ਜਿਹੜੀ ਹੈ ਸਮਾਪਤੀ ਉਹ ਨਹੀਂ ਹੋਈ। ਸੋ ਕੱਲ ਕਹਿੰਦੇ ਮੁਲਾਕਾਤ ਹੋਈ ਆ ਇਹਨਾਂ ਦੋਨਾਂ ਹੀ ਦੇਸ਼ਾਂ ਦੇ ਅਫੀਸ਼ੀਅਲ ਦੀ ਅਧਿਕਾਰੀਆਂ ਦੀ, ਤੇ ਦੇਖੋ 5-6 ਸਾਲ 7 ਦਹਾਕੇ ਮਾਫੀ ਚਾਹੁੰਦਾ ਵੀ ਹੋ ਗਏ ਨੇ ਇਸ ਯੁੱਧ ਨੂੰ ਚੱਲਦੇ ਹੋਏ, ਤੇ ਹੁਣ ਕਿਤੇ ਜਾ ਕੇ ਜਿਹੜਾ ਆ ਉਹ ਬੰਦ ਜਿਹੜਾ ਕੀਤਾ ਜਾਊਗਾ। ਤੇ ਕਿਮ ਯੋਂਗ ਉਨ ਤੇ ਸਾਊਥ ਕੋਰੀਆ ਦਾ ਜਿਹੜਾ ਰਾਸ਼ਟਰਪਤੀ ਆ ਮੂਨ ਜੇ-ਇਨ, ਉਹਨਾਂ ਦੀ ਵੀ ਜਿਹੜੀ ਆਪਸ ਦੇ ਵਿੱਚ ਮੁਲਾਕਾਤ ਹੋਣੀ ਜਿਹੜੇ ਨਜ਼ਦੀਕੀ ਭਵਿੱਖ ਦੇ ਵਿੱਚ ਨਜ਼ਰ ਆ ਰਹੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਰਾਸ਼ਟਰਪਤੀ ਟਰੰਪ ਦੇ ਨਾਲ ਵੀ ਜਿਹੜੀ ਨਾਰਥ ਕੋਰੀਆ ਦਾ ਲੀਡਰ ਆ ਕਿਮ ਯੋਂਗ ਉਨ ਡਿਕਟੇਟਰ ਆ, ਉਸ ਦੀ ਵੀ ਜਿਹੜੀ ਮੁਲਾਕਾਤ ਆ ਉਹ ਹੋਵੇਗੀ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਇੱਕ ਹੋਰ GOP ਕਾਂਗਰਸਮੈਨ ਜਿਹੜਾ ਆ ਉਸ ਨੇ ਅੱਜ ਅਨਾਉਂਸ ਕੀਤਾ ਹੈਗਾ, ਪੈਂਸਿਲਵੇਨੀਆ ਦੇ GOP ਰਿਪਰੈਜ਼ੈਂਟੇਟਿਵ ਚਾਰਲੀ ਡੈਂਟ ਪਈ ਜੀ ਉਹ ਹੁਣ ਰਿਜ਼ਾਈਨ ਕਰਨ ਜਾ ਰਹੇ ਹੈਗੇ ਆ। ਆਉਣ ਵਾਲੇ ਸਮੇਂ ਦੇ ਵਿੱਚ ਉਹ ਰਿਟਾਇਰ ਹੋਣ ਜਾ ਰਹੇ ਹੈਗੇ ਕਾਂਗਰਸ ਤੋਂ, ਤੇ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ ਇਸ ਸਾਲ ਦੇ ਐਂਡ ਦੇ ਵਿੱਚ ਉਹਦੇ ਵਿੱਚ ਉਹ ਪਾਰਟਿਸਿਪੇਟ ਨਹੀਂ ਕਰਨਗੇ ਜੀ। ਤੇ ਇਸ ਤੋਂ ਪਹਿਲਾਂ ਇੱਕ ਹੋਰ ਖਿਡਾਰੀ GOP ਦਾ ਡਿੱਗ ਪਿਆ ਆ ਜੀ। ਇਹ ਤੋਂ ਪਹਿਲਾਂ ਵੀ ਪੌਲ ਰਾਇਨ ਤੇ ਹੋਰ 43 ਦੇ ਕਰੀਬ ਜਿਹੜੇ ਕਹਿੰਦੇ ਹਾਊਸ ਰਿਪਬਲਿਕਨਸ ਹੈਗੇ ਆ ਉਹਨਾਂ ਨੇ ਅਨਾਉਂਸ ਕੀਤਾ ਹੈਗਾ ਉਹ ਦੇ ਆਰ ਰਿਟਾਇਰਿੰਗ, ਜਾਂ ਉਹ ਫਿਰ ਹੋਰ ਆਫਿਸ ਲਈ ਰਨ ਕਰ ਰਹੇ ਹੈਗੇ ਆ ਜਾਂ ਉਹ ਰਿਜ਼ਾਈਨ ਕਰ ਰਹੇ ਹੈਗੇ ਆ। ਸੋ ਇਹਦੇ ਨਾਲ ਜਿਹੜੀ ਇਸ ਸਾਲ ਦੇ ਐਂਡ ਦੇ ਵਿੱਚ ਇਲੈਕਸ਼ਨ ਹੋਣੀ ਹੈਗੀ ਆ ਉਹਦਾ ਅਸਰ ਬਹੁਤ ਵੱਡਾ ਪਏਗਾ ਕਾਂਗਰਸ ਦੇ ਉੱਤੇ, ਕਿਉਂਕਿ ਜਿਹੜੇ ਡੈਮੋਕ੍ਰੇਟਸ ਆ ਅਗਰ ਉਹ 24 ਕਾਂਗਰਸਮੈਨ ਪਿਕ ਕਰ ਲੈਂਦੇ ਤੇ ਫਿਰ ਉਹਨਾਂ ਦੀ ਮੈਜੋਰਿਟੀ ਜਿਹੜੀ ਕਾਂਗਰਸ 'ਚ ਹੋ ਸਕਦੀ ਹੈਗੀ ਆ। ਜੀ ਜੀ ਜੀ। ਤੇ ਹਰਜੋਤ ਸਿੰਘ ਜੀ, ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੁੰਦੇ ਆ ਹੋਰ ਜਿਹੜੀਆਂ ਖਬਰਾਂ ਦੇ ਨਾਲ ਤੁਹਾਨੂੰ ਜਿਹੜੇ ਉਹ ਜਾਣੂ ਕਰਾਵਾਂਗੇ। ਸੈਂਡੀ ਹੁੱਕ ਦੇ ਪੀੜਤ ਪਰਿਵਾਰਾਂ ਨੇ ਇਸ ਵਾਰੀ ਕਿਸ ਦੇ ਉੱਤੇ ਕੇਸ ਕੀਤਾ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ, ਤੇ ਹੋਰ ਕੀ ਕੁਝ ਚੱਲ ਰਿਹਾ ਉਹਦੇ ਬਾਰੇ ਜਿਹੜੀ ਜਾਣਕਾਰੀ ਦੇਵਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM। ਫ੍ਰੈਜ਼ਨੋ ਬੇਸਡ ਪੈਮੋਇਸਟ ਟਰੱਕਿੰਗ ਕੰਪਨੀ ਨੂੰ ਇਸ ਮੌਕੇ ਟੀਮ ਡਰਾਈਵਰਸ ਅਤੇ ਓਨਰ ਆਪਰੇਟਰਸ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਸਲੀਨਸ ਤੋਂ ਸਿਆਟਲ, ਨਿਊ ਜਰਸੀ, ਪੈਂਸਿਲਵੇਨੀਆ ਤੇ ਟੈਕਸਸ ਦੇ ਹਨ। ਨਵੇਂ ਵੋਲਵੋ ਦੇ ਆਟੋਮੈਟਿਕ ਟਰੱਕ ਚਲਾਉਣ ਨੂੰ ਮਿਲਣਗੇ। ਘੱਟੋ ਘੱਟ 6 ਮਹੀਨੇ ਦਾ ਐਕਸਪੀਰੀਅੰਸ ਹੋਵੇ। ਹੋਰ ਜਾਣਕਾਰੀ ਲਈ ਕਾਲ ਬਿੱਟੂ ਸੰਘੇੜਾ 831 594 9675 831 594 9675। ਜੀਤੇ ਵੇ ਜੀਤੇ। ਹਾਂ ਭਾਬੀ। ਵੇ ਅੱਜ ਮੇਰੇ ਮੰਮੀ ਡੈਡੀ ਨੇ ਡਿਨਰ ਤੇ ਆਉਣਾ ਆਪਣੇ ਘਰ, ਤੇ ਮੈਥੋਂ ਹੁਣ ਇੰਨੀ ਖੇਚਲ ਹੁੰਦੀ ਨਹੀਂ। ਤੂੰ ਮੈਨੂੰ ਆਪਣੇ ਸ਼ਹਿਰ ਦਾ ਵਧੀਆ ਜਿਹਾ ਕੋਈ ਰੈਸਟੋਰੈਂਟ ਦੱਸ। ਲੈ ਭਾਬੀ, ਤੁਹਾਨੂੰ ਬਿਲਕੁਲ ਪਤਾ ਨਹੀਂ, ਆਪਣੇ ਸ਼ਹਿਰ ਸੈਕਰਾਮੈਂਟੋ ਦੇ ਵਿੱਚ ਖੁੱਲ ਚੁੱਕਿਆ ਇੰਡੀਆ ਪੈਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਰਡਰ ਕਰਕੇ ਘਰ ਵੀ ਲਿਆ ਸਕਦੇ ਹੋ। ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣਾ ਆਰਡਰ ਵੀ ਕਰ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਕਰਨੀ ਹੋਵੇ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਫੰਕਸ਼ਨ, ਜਾਂ ਫਿਰ ਗੁਰੂ ਘਰ ਦੇ ਵਿੱਚ ਲੰਗਰ ਦੀ ਕਰਨੀ ਹੋਵੇ ਕੇਟਰਿੰਗ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। 150 ਬੰਦਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ ਤੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ, ਅਤੇ ਇਹ 7 ਦਿਨ ਖੁੱਲੇ ਰਹਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 226 9188। ਲੈ ਜੀਤੇ, ਤੂੰ ਤਾਂ ਮੇਰੀ ਮੁਸ਼ਕਿਲ ਹੀ ਆਸਾਨ ਕਰਤੀ ਆ। ਇੰਡੀਆ ਪੈਲੇਸ 8865 ਫਾਲਸਮ ਬੋਲੇਵਾਰਡ ਸੈਕਰਾਮੈਂਟੋ 916 226 9188 916 226 9188। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੋਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530 415 5959 530 415
1759 ਮੈਨੀ ਹੇਅਰ 5303007663 530 376 ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916-865-6659 ਜਾਂ ਫਿਰ 209-500-0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559-905-2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559-905-2575। Platinum Home Mortgage Corporation is an equal housing lender and the loan is subject to credit approval। ਭਾਜੀ ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559-905-2166। ਮਾਤ ਬੋਲੀ ਨੂੰ ਲੋੜੀਂਦਾ ਦੇਵੋ ਮਾਣ ਦੋਸਤੋ, ਖੇਤੀ ਸਾਂਭ ਲਓ ਨਾ ਛੱਡ ਜਾਏ ਪ੍ਰਾਣ ਦੋਸਤੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਤਿੰਦਰ ਸਰਤਾਜ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਸੁਣਦੇ ਰਹੋ, ਜਿਉਂਦੇ ਵਸਦੇ ਰਹੋ, ਰੱਬ ਰੱਖਾ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜਿਹੜੀ ਆਪਾਂ ਨਜ਼ਰ ਬਣਾਉਂਦੇ ਹਾਂ, ਤੇ ਸਭ ਤੋਂ ਪਹਿਲਾਂ ਦੱਸਦੇ ਜਾਈਏ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਇੱਕ ਪੋਰਟਲੈਂਡ ਓਰੇਗਨ ਤੋਂ ਵਾਪਸ ਆ ਰਿਹਾ ਸੀ ਪਰਿਵਾਰ, ਜਿਨ੍ਹਾਂ ਦਾ ਘਰ ਜਿਹੜਾ LA ਸਾਈਡ ਸੈਂਟਾ ਕਲੋਰੀਟਾ ਸੀਗਾ, ਤੇ ਪਰ ਉਹਨਾਂ ਨੇ ਸੈਨ ਹੋਜ਼ੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਸੀ। ਅਚਾਨਕ ਉਹਨਾਂ ਦੀ ਜਿਹੜੀ ਗੱਡੀ ਆ ਉਹ ਕਹਿੰਦੇ ਲਾਪਤਾ ਹੋ ਗਈ ਸੀ, ਤੇ ਉੱਥੇ ਜਿਹੜੀ ਹਾਈਵੇ 1 ਦੇ ਨਾਲ ਆਉਂਦੀ ਜਿਹੜੀ ਈਲ ਰਿਵਰ ਆ ਉਸ ਦੇ ਵਿੱਚ ਡਿੱਗ ਗਈ ਸੀ। ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਤੇ 4 ਜਣਿਆਂ ਦੇ ਪਰਿਵਾਰ ਦੇ ਵਿੱਚੋਂ 3 ਲਾਸ਼ਾਂ ਬਰਾਮਦ ਹੋ ਗਈਆਂ ਸੀ, ਤੇ ਅੱਜ ਕਹਿੰਦੇ ਅਖੀਰਲੇ ਚੌਥੇ ਪਰਿਵਾਰਕ ਮੈਂਬਰ ਦੀ ਵੀ ਲਾਸ਼ ਜਿਹੜੀ ਆ ਉਹ
ਲੱਭੀ ਆ, ਜੋ ਕਿ 200 ਮੀਲ ਦੂਰ ਸੀਗੀ ਜਿੱਥੇ ਕ੍ਰੈਸ਼ ਹੋਇਆ ਸੀ, ਉਹ ਤੋਂ ਇੰਨੀ ਦੂਰ ਤੱਕ ਰੁੜ ਕੇ ਪਹੁੰਚ ਚੁੱਕੀ ਸੀ। ਈਲ ਰਿਵਰ ਤੋਂ ਕੈਲੀਫੋਰਨੀਆ ਰਿਵਰ ਤੱਕ ਜਿਹੜੀ ਆ ਉਹ ਲਾਸ਼ ਜਾ ਚੁੱਕੀ ਸੀ। ਇਸ ਤੋਂ ਪਹਿਲਾਂ ਪਹਿਲੀ ਲਾਸ਼ ਜਿਹੜੀ ਗੱਡੀ ਤੋਂ ਬਾਹਰ ਜਿਹੜੀ ਆ ਉਹ ਬਰਾਮਦ ਹੋਈ ਸੀਗੀ, ਤੇ ਉਸ ਤੋਂ ਬਾਅਦ ਜਿਹੜੀਆਂ 2 ਲਾਸ਼ਾਂ ਉਹ ਗੱਡੀ ਦੇ ਵਿੱਚ ਹੀ ਸੀਗੀਆਂ, ਉਹ ਕੱਲ ਪਰਸੋਂ ਜਿਹੜੀ ਉਹ ਬਰਾਮਦ ਕਰ ਲਈਆਂ ਗਈਆਂ ਸੀ, ਉਹ ਲੱਭ ਗਈਆਂ ਸੀ। ਤੇ ਅੱਜ ਜਿਹੜੀ ਚੌਥੀ ਲਾਸ਼ ਸਿਧਾਂਤ ਥੋਟਾ ਪਿੱਲੀ ਦੀ ਆ ਜਿਹੜੀ ਉਹ ਵੀ ਬਰਾਮਦ ਹੋਈ ਆ। ਜੀ ਬਿਲਕੁਲ। ਸੋ ਚਾਰੇ ਪਰਿਵਾਰ ਦੇ ਮੈਂਬਰ, ਸੰਦੀਪ ਥੋਟਾ ਪਿੱਲੇ 42 ਸਾਲਾਂ ਦਾ ਸੀ, ਉਹਨਾਂ ਦੀ ਵਾਈਫ ਸਮੋਇਆ 38 ਦੀ, ਤੇ ਇੱਕ ਬੇਟਾ ਸੀ ਸਿਧਾਂਤ 12 ਸਾਲਾਂ ਦੇ, ਤੇ ਸਾਚੀ 9 ਸਾਲਾਂ ਦੀ ਬੇਟੀ ਸੀ। ਚਾਰੇ ਪਰਿਵਾਰ ਦੇ ਮੈਂਬਰ, ਆਪਾਂ ਪਿਛਲੇ ਹਫ਼ਤੇ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਉਹ ਓਰੇਗਨ ਤੋਂ ਆ ਰਹੇ ਸੀ, ਉਹਨਾਂ ਦਾ ਹਾਂਡਾ ਪਾਇਲਟ ਜਿਹੜਾ ਆ ਇੱਕ ਦਰਿਆ ਦੇ ਵਿੱਚ ਕਾਫੀ ਡਿੱਗ ਪਿਆ ਸੀ, ਕਿਉਂਕਿ ਉੱਥੇ ਜਿਹੜਾ ਮੌਸਮ ਖਰਾਬ ਹੋ ਗਿਆ ਸੀ ਤੇ ਉੱਥੇ ਕਿਤੇ ਕੰਢੇ ਤੇ ਖੜੇ ਸੀ, ਸਲਿਪਰੀ ਰੋਡ ਸੀ, ਕਿਤੇ ਸਕਿਡ ਹੋ ਗਏ। ਹਾਂਜੀ ਹਾਂ, ਤੇ ਉਹ ਤੋਂ ਬਾਅਦ ਚਾਰੇ ਪੂਰੇ ਦੇ ਪੂਰੇ ਪਰਿਵਾਰ ਦੀ ਜਿਹੜੀ ਆ ਇਹਦੇ ਚ ਮੌਤ ਹੋ ਗਈ। ਬਹੁਤ ਹੀ ਜਿਹੜਾ ਇਹ ਮਾੜਾ ਕੰਮ ਹੋਇਆ, ਬਹੁਤ ਜ਼ਿਆਦਾ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਸੀਰੀਆ ਦੇ ਵਿੱਚ ਜਿਹੜਾ ਆਪਾਂ ਜਾਣਦੇ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਦੁਆਰਾ ਤੇ ਉਸ ਦੇ ਨਾਲ ਮਿਲ ਕੇ ਫਰਾਂਸ ਅਤੇ UK ਨੇ ਮਿਲ ਕੇ ਜਿਹੜੀਆਂ 에ਅਰ ਸਟ੍ਰਾਈਕਸ ਹਵਾਈ ਹਮਲੇ ਕੀਤੇ ਸੀਗੇ ਉਹਨਾਂ ਜਗ੍ਹਾਵਾਂ ਦੇ ਉੱਤੇ ਜਿੱਥੇ ਇਹਨਾਂ ਨੂੰ ਸ਼ੱਕ ਸੀਗਾ ਵੀ ਉਹਨਾਂ ਨੇ ਕੈਮੀਕਲ ਵੈਪਨ ਜਿਹੜੀਆਂ ਆ ਉਹ ਲਗਾ ਕੇ ਰੱਖੀਆਂ ਆ। ਕੱਲ ਤਸਵੀਰਾਂ ਵੀ ਜਿਹੜੀਆਂ ਰਿਲੀਜ਼ ਜਿਹੜੀਆਂ ਕੀਤੀਆਂ, ਤੇ ਕੱਲ ਫਲੋਰੀਡਾ ਦੇ ਵਿੱਚ ਆਈ ਥਿੰਕ ਰਾਸ਼ਟਰਪਤੀ ਟਰੰਪ ਪਹੁੰਚੇ ਹੋਏ ਸੀਗੇ, ਤੇ ਉੱਥੇ ਵੀ ਜਦੋਂ ਗੱਲਬਾਤ ਕਰ ਰਹੇ ਸੀ ਕਹਿੰਦੇ 100 ਤੋਂ ਵੱਧ ਜਿਹੜੀਆਂ ਮਿਜ਼ਾਈਲਾਂ ਆ ਉਹ ਉਹਨਾਂ ਦੇ ਨਾਲ ਜਿਹੜੇ ਆ ਉੱਥੇ ਹਮਲੇ ਕੀਤੇ ਗਏ। ਕਹਿੰਦੇ ਪਹਿਲੋਂ ਉਹ ਖਬਰਾਂ ਲਾਈ ਜਾਂਦੇ ਸੀ ਜੀ 40 ਸਿੱਟ ਤੀਆਂ ਜੀ 50 ਸਿੱਟ ਤੀਆਂ, ਪਰ ਕਹਿੰਦੇ ਇੱਕ ਵੀ ਨਹੀਂ ਜਿਹੜੀ ਉਹ ਡੇਗ ਸਕੇ, ਉਹ ਟਾਰਗੇਟ ਦੇ ਉੱਤੇ ਪਹੁੰਚੀਆਂ ਨੇ। ਤੇ ਕੱਲ ਤਸਵੀਰਾਂ ਜਿਹੜੀਆਂ ਉਹਨਾਂ ਦੀਆਂ ਕੁਝ ਨਸ਼ਰ ਹੋਈਆਂ, ਤੇ ਕਾਫੀ ਜਿਹੜਾ ਉਸ ਦੇ ਵਿੱਚ ਦਿਖਾਇਆ ਗਿਆ ਬਿਫੋਰ ਐਂਡ ਆਫਟਰ ਦੇ ਵਿੱਚ ਵੀ ਕਾਫੀ ਤਹਿਸ-ਨਹਿਸ ਉਹ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਖੂਫੀਆ ਇੱਕ ਹਿਸਾਬ ਦੇ ਨਾਲ ਕਹਿ ਸਕਦੇ ਆ ਇਲਾਕੇ ਜਾਂ ਉਹ ਜਗ੍ਹਾਵਾਂ ਉਹਨਾਂ ਨੂੰ ਉਹਨਾਂ ਨੇ ਤਹਿਸ-ਨਹਿਸ ਕੀਤਾ ਆ। ਤੇ ਅੱਜ ਹੀ ਨਾਲ ਜਿਹੜੀ ਇੱਕ ਇੰਟਰਨੈਸ਼ਨਲ ਐਕਸਪਰਟਸ ਆ ਉਹਨਾਂ ਦੀ ਟੀਮ ਡੋਮਾ ਸੀਰੀਆ ਦੀ ਉਸ ਸਿਟੀ ਜਿੱਥੇ ਇਹ ਗੱਲ ਆਖੀ ਗਈ ਸੀ ਵੀ ਉੱਥੇ ਰਸਾਇਣਿਕ ਗੈਸ ਦੇ ਨਾਲ ਜਿਹੜਾ ਆ ਉਹ ਹਮਲਾ ਕੀਤਾ ਗਿਆ ਆ, ਉੱਥੇ ਜਾਂਚ ਕਰਨ ਦੇ ਲਈ ਹੁਣ ਪਹੁੰਚੀ ਆ, ਜਿਹੜੀ 10 ਦਿਨ ਪਹਿਲਾਂ ਜਿਹੜਾ ਹਮਲਾ ਹੋਇਆ ਸੀ। ਬਿਲਕੁਲ। ਸੋ ਆਰਗੇਨਾਈਜੇਸ਼ਨ ਫॉर ਪ੍ਰੋਹਿਬਿਸ਼ਨ ਆਫ ਕੈਮੀਕਲ ਵੈਪਨਸ ਜਿਹੜੀ ਆ ਉਹ ਡੋਮਾ 'ਚ ਪਹੁੰਚ ਗਈ ਆ। ਜਿਹੜਾ ਅਪ੍ਰੈਲ 7 ਨੂੰ ਅਟੈਕ ਹੋਇਆ ਸੀ ਉਹਦੀ ਇਨਵੈਸਟੀਗੇਸ਼ਨ ਕਰਨ ਦੇ ਲਈ, ਤੇ UN ਨੇ ਸੀਰੀਆ ਨੂੰ ਇਹ ਕਿਹਾ ਵੀ ਉਹਨਾਂ ਨੂੰ ਪੂਰਾ ਜਿਹੜਾ ਐਕਸੈਸ ਦਿੱਤਾ ਜਾਵੇ ਤਾਂ ਕਿ ਇਹ ਪੂਰਾ ਜਿਹੜਾ ਉਹਨੂੰ ਵੈਰੀਫਾਈ ਕੀਤਾ ਜਾਵੇ ਵੀ ਕੈਮੀਕਲ ਜਿਹੜਾ ਅਟੈਕ ਹੋਇਆ ਸੀ। ਤੇ ਦੂਸਰੇ ਪਾਸੇ ਜਿਹੜੇ ਇਟਲੀ ਹੈਗੀ ਆ, ਇਟਲੀ ਨੇ ਵੀ ਹੁਣ ਇਹ ਕਹਿ ਦਿੱਤਾ ਵੀ ਅਸੀਂ ਪੂਰੀ ਤਰ੍ਹਾਂ US ਫਰਾਂਸ ਤੇ UK ਦੇ ਨਾਲ ਹੈਗੇ ਆ ਜਿਨ੍ਹਾਂ ਨੇ ਇਹ ਜਿਹੜਾ ਆ ਉੱਥੇ ਅਟੈਕ ਕੀਤਾ ਸੀ। ਜੀ, ਕਿਉਂਕਿ ਯਾਦ ਹੋਵੇਗਾ ਜਦੋਂ ਪਿਛਲੇ ਦਿਨਾਂ ਦੇ ਵਿੱਚ ਗੱਲ ਚੱਲੀ ਸੀ ਉਹਦੇ ਉੱਤੇ ਹਮਲਾ ਕਰਨ ਦੀ, ਉਦੋਂ ਇਟਲੀ ਨੇ ਆਪਣੇ ਪੈਰ ਜਿਹੜੇ ਉਹ ਪਿੱਛੇ ਖਿੱਚ ਲਏ ਸੀਗੇ ਜੀ। ਤੇ ਉਧਰ ਨਾਲ ਦੇ ਨਾਲ ਜਿਹੜੇ ਕੱਲ ਹੀ ਜਿਹੜੇ ਨਿੱਕੀ ਹੈਲੀ ਆ ਜੋ ਕਿ US ਦੇ ਅੰਬੈਸਡਰ ਨੇ UN ਦੇ ਲਈ, ਉਹਨਾਂ ਨੇ ਉੱਥੇ ਮੀਟਿੰਗ ਦੇ ਵਿੱਚ ਦੱਸਿਆ ਸੀਗਾ ਵੀ ਰਸ਼ੀਆ ਦੇ ਉੱਤੇ ਅਸੀਂ ਜਿਹੜੇ ਆ ਉਹ ਹੁਣ ਸੈਂਕਸ਼ਨਸ ਜਿਹੜੀਆਂ ਉਹ ਲਾਉਣ ਜਾ ਰਹੇ ਆ ਹੋਰ ਵੀ ਜ਼ਿਆਦਾ, ਪਰ ਉਹ ਲੱਗਦਾ ਜਿੱਦਾਂ ਠੰਡੇ ਬਸਤੇ ਦੇ ਵਿੱਚ ਕਿਤੇ ਨਾ ਕਿਤੇ ਪੈ ਗਈਆਂ ਆ। ਰਾਸ਼ਟਰਪਤੀ ਟਰੰਪ ਦੇ ਦੁਆਰਾ ਕ੍ਰੈਮਲਿਨ ਦੇ ਉੱਤੇ ਜਿਹੜੀਆਂ ਲਾਉਣ ਜਾ ਰਹੇ ਜਿਹੜੀਆਂ ਸੈਂਕਸ਼ਨ ਆ ਉਸ ਦੇ ਉੱਤੇ ਹਾਲ ਦੀ ਘੜੀ ਆ ਉਹਨਾਂ ਨੇ ਰੋਕ ਲਾ ਦਿੱਤੀ ਆ। ਸੋ ਇਹ ਸੀਰੀਅਨ ਅਟੈਕ ਨੂੰ ਲੈ ਕੇ ਹੀ ਜਿਹੜੀਆਂ ਸੈਂਕਸ਼ਨਸ ਜਿਹੜੀਆਂ ਆ ਉਹ ਉਹਨਾਂ ਦਾ ਦਾਅਵਾ ਜਿਹੜਾ ਠੋਕਿਆ ਗਿਆ ਸੀਗਾ UN ਦੇ ਵਿੱਚ, ਯੂਨਾਈਟਿਡ ਨੇਸ਼ਨ ਦੇ ਵਿੱਚ, ਜੋ ਕਿ ਕਿਤੇ ਨਾ ਕਿਤੇ ਹੁਣ ਵਾਈਟ ਹਾਊਸ ਉਹ ਇਦਾਂ ਲੱਗ ਰਿਹਾ ਵੀ ਇਹ ਜਿਹੜੀਆਂ ਨਵੀਆਂ ਸੈਂਕਸ਼ਨਸ ਆ ਉਸ ਤੋਂ ਬੈਕ ਪੈਡਲ ਜਿਹੜਾ ਉਹ ਕਰ ਰਿਹਾ ਆ, ਉਸ ਤੋਂ ਜਿਹੜਾ ਪਿਛਾਂ ਹਟ ਰਿਹਾ ਆ, ਜਾਂ ਫਿਰ ਇਹ ਸੋਚਿਆ ਜਾ ਰਿਹਾ ਹੋਊਗਾ ਜਾਂ ਇਹ ਕੋਸ਼ਿਸ਼ ਕੀਤੀ ਜਾ ਵੀ ਰਸ਼ੀਆ ਨੂੰ ਕਿਸੇ ਹੋਰ ਇਹ ਸੈਂਕਸ਼ਨ ਨਾ ਲਾ ਕੇ ਕੋਈ ਹੋਰ ਤਰੀਕੇ ਦੇ ਨਾਲ ਜਿਹੜਾ ਉਹ ਮਨਾਇਆ ਜਾਵੇ। ਪਰ ਕਿਤੇ ਨਾ ਕਿਤੇ ਫਿਰ ਇਹ ਆ ਵੀ ਨੱਕ ਕੱਟੀ ਜਾਂਦੀ ਆ ਅਮਰੀਕਾ ਦੀ ਵੀ, ਉੱਥੇ UN 'ਚ ਕੁਝ ਹੋਰ ਕਹਿੰਦੇ ਆ ਤੇ US ਦੇ ਵਿੱਚ ਫਿਰ ਕੁਝ ਹੋਰ ਹੋ ਰਿਹਾ ਹੁੰਦਾ ਜੀ। ਅਗਲੀ ਖਬਰ ਵੱਲ ਚੱਲੀਏ। ਐਲੈਕਸ ਜੋਨ ਜਿਹੜਾ ਆ ਇਹ USA ਦੇ ਵਿੱਚ ਇਦਾਂ ਦਾ ਬੰਦਾ ਜਿਹੜਾ ਕਨਸਪੀਰੇਸੀ ਥਿਊਰੀਜ਼ ਲਿਖਦਾ ਰਹਿੰਦਾ ਵੀ ਜਿਹੜਾ ਵੀ ਕੰਮ ਹੁੰਦਾ ਹੈ ਵੀ ਕਨਸਪੀਰੇਸੀਜ਼ ਹੁੰਦੀ ਹੈਗੀਆਂ। ਇਸ ਨੇ ਜਿਹੜਾ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਵਿੱਚ ਸ਼ੂਟਿੰਗ ਹੋਈ ਸੀ ਉਹਦੇ 'ਚ ਵੀ ਇਹਨੇ ਲਿਖਿਆ ਸੀ ਭਈ ਇਹ ਇੱਕ ਤਰ੍ਹਾਂ ਨਾਲ ਕਨਸਪੀਰੇਸੀ ਸੀ, ਇਹ ਕੋਈ ਸਹੀ ਨਹੀਂ ਸੀਗਾ, ਇਹ ਮਰਿਆ ਕੋਈ ਨਹੀਂ ਸੀ। ਜਿਹੜੇ ਉੱਥੇ ਰੋ ਰਹੇ ਆ ਜਿਹੜੇ ਪੇਰੈਂਟਸ ਵੀ ਆ ਤੇ ਜਿਹੜੇ ਉੱਥੇ ਬੱਚੇ ਵੀ ਆ
ਉਹ ਸਾਰੇ ਦੇ ਸਾਰੇ ਪੇਡ ਐਕਟਰ ਸੀਗੇ। ਕ੍ਰਾਈਸਿਸ ਐਕਟਰ ਦਾ ਜਿਹੜਾ ਇਹਨਾਂ ਨੇ ਨਾਂ ਦਿੱਤਾ ਸੀਗਾ। ਉਸੇ ਚੀਜ਼ ਨੂੰ ਦੇਖਦੇ ਹੋਏ 2 ਬੱਚੇ ਜਿਹੜੇ ਮਾਰੇ ਗਏ ਸੀ ਸੈਂਡੀ ਹੁੰਗਾ ਐਲੀਮੈਂਟਰੀ ਸਕੂਲ 2012 ਦੇ ਵਿੱਚ, ਉਹਨਾਂ ਦੇ ਜਿਹੜੇ ਪਰਿਵਾਰਾਂ ਦੇ ਵੱਲੋਂ ਲਿਓਨਾਰਡ ਜਿਹੜੇ ਪੋਜ਼ਨਰ ਤੇ ਵਰੋਨੀਕ ਡੈਲਾ ਰੋਜ਼ਾ, ਉਹਨਾਂ ਨੇ ਜਿਹੜਾ ਹੁਣ ਐਲੈਕਸ ਜੋਨਸ ਆ ਜਿਹੜਾ ਇਨਫੋਵਾਰਸ ਇਸ ਦੀ ਇੱਕ ਵੈਬਸਾਈਟ, ਇਹਦਾ ਪੋਡਕਾਸਟ ਵੀ ਜਿਹੜਾ ਚੱਲਦਾ ਆ, ਉਹਨਾਂ ਦੇ ਖਿਲਾਫ ਜਿਹੜਾ ਹੁਣ ਮੁਕੱਦਮਾ ਆ ਉਹ ਠੋਕ ਦਿੱਤਾ ਹੈ। ਜੀ ਬਿਲਕੁਲ, ਉਹਨਾਂ ਨੇ ਜਿਹੜਾ $1 ਮਿਲੀਅਨ ਦਾ ਜਿਹੜਾ ਡੈਮੇਜਸ ਆ ਐਲੈਕਸ ਜੋਨ ਤੋਂ ਇਹ ਕੋਰਟ ਦੇ ਵਿੱਚ ਮੰਗਿਆ ਹੈਗਾ, ਤੇ ਉਹਦੀ ਜਿਹੜੀ ਵੈਬਸਾਈਟ ਹੈਗੀ ਆ ਇਨਫੋਵਾਰਸ ਫ੍ਰੀ ਸਪੀਚ ਸਿਸਟਮ LLC, ਉਹਨਾਂ ਨੂੰ ਵੀ ਨਾਲ ਦੀ ਨਾਲ ਜਿਹੜਾ ਇਹ ਸੂ ਕੀਤਾ ਹੈਗਾ। ਵੀ ਦੇਖੋ ਸ਼ਰੇਆਮ ਪਤਾ, ਸਾਰਿਆਂ ਨੂੰ ਪਤਾ ਵੀ ਇੰਨੇ ਬੱਚੇ ਉੱਥੇ ਮਾਰੇ ਗਏ ਆ, ਤੇ ਇਹ ਫੇਰ ਜਿਹੜੇ ਸੈਕੰਡ ਗ੍ਰੇਡਰ ਸੀਗੇ ਉੱਥੇ ਵਿਚਾਰੇ ਜੀ। ਸੋ ਇਹ ਗੱਲ ਜਿਹੜੀ ਉਹ ਹੋਈ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰੀਏ, ਹੁਣੇ ਜਿਹੜੀ ਨਿਊਜ਼ ਆ ਰਹੀ ਆ, ਜਿਹੜੇ ਵੀ ਟੈਕਸ ਭਰਨ ਦੀ ਇੱਛਾ ਰੱਖ ਰਹੇ ਹੋਣ ਜਾਂ ਆਨਲਾਈਨ ਜਿਹੜੇ ਕਹਿ ਰਹੇ ਆ ਵੀ ਆਪਾਂ ਟੈਕਸ ਜਲਦੀ ਭਰ ਦਈਏ, ਕਿਉਂਕਿ ਅੱਜ ਮਿਲੀਅਨਸ ਆਫ ਲੱਖਾਂ ਹੀ ਲੋਕਾਂ ਨੇ ਜਿਹੜਾ ਆ ਉਹ ਟੈਕਸ ਅਖੀਰਲਾ ਦਿਨ ਦੇਖਦੇ ਹੋਏ, ਕਿਉਂਕਿ ਇਹ ਇਨਸਾਨੀ ਫਿਤਰਤ ਆ, ਜਿੰਨੀ ਦੇਰ ਤੱਕ ਅਖੀਰਲੀ ਤਰੀਕ ਨਜ਼ਰ ਨਹੀਂ ਆਉਂਦੀ, ਡੈਡਲਾਈਨ ਨਹੀਂ ਆਉਂਦੀ, ਉਨੀ ਦੇਰ ਤੱਕ ਕੰਮ ਨਹੀਂ ਕਰਦੇ। ਤੇ ਹੁਣ ਜਦੋਂ ਕਰਨ ਲੱਗੇ ਆ ਤੇ IRS ਦਾ ਸਿਸਟਮ ਬ੍ਰੇਕਡਾਊਨ ਹੋ ਰਿਹਾ ਆ, ਕਿਉਂਕਿ ਮਿਲੀਅਨਸ ਆਫ ਲੋਕ ਇਕੱਠੇ ਹੀ ਜਿਹੜਾ ਉਸ ਦੇ ਉੱਤੇ ਕੋਸ਼ਿਸ਼ਾਂ ਕਰ ਰਹੇ ਆ ਉਸ ਨੂੰ ਭਰਨ ਦੇ ਲਈ। ਸੋ ਇਹ ਜਿਹੜਾ IRS ਨੇ ਹੁਣ ਆਖਿਆ ਆ ਵੀ ਬ੍ਰੇਕਡਾਊਨ ਹੋ ਰਿਹਾ ਹੈ ਸਿਸਟਮ, ਟਰਾਈ ਉਹ ਫਿਰ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ। ਲੋਕਾਂ ਨੂੰ ਹੁਣ ਥੋੜੀ ਜਿਹੀ ਪੇਸ਼ੈਂਸ ਵੀ ਜਿਹੜੀ ਨਾਲ ਦੇ ਨਾਲ ਜਿਹੜੀ ਉਹ ਰੱਖਣੀ ਪੈਣੀ ਹੈ। ਜਦੋਂ ਵੀ ਸਿਸਟਮ ਚੱਲੂਗਾ ਫਿਰ ਨਾਲ ਦੇ ਨਾਲ ਜਿਹੜੇ ਆਪਣੇ ਉਹ ਜਿਹੜਾ ਟੈਕਸ ਆ ਉਹ ਭਰ ਲੈਣ। ਬਾਕੀ ਕੋਸ਼ਿਸ਼ ਇਹੀ ਹੋਣੀ ਚਾਹੀਦੀ ਆ, ਸਮਾਂ ਰਹਿੰਦੇ ਹੋਏ ਅਖੀਰਲੀ ਤਰੀਕ ਤੋਂ ਪਹਿਲਾਂ ਹੀ ਜਿਹੜਾ ਆ ਉਹ ਕਰ ਲਿਆ ਜਾਵੇ। ਕਈਆਂ ਦੀ ਮਜਬੂਰੀ ਹੁੰਦੀ ਆ, ਇੱਥੇ ਨਹੀਂ ਹੁੰਦੇ, ਆ ਕੇ ਭਰਦੇ ਨੇ, ਜਿੱਦਾਂ ਵੀ ਆ ਉਹਨਾਂ ਨੂੰ ਲਾਸਟ ਡੇ ਤੱਕ ਹੁੰਦਾ ਆ, ਪਰ ਫਿਰ ਵੀ ਜਿਹੜਾ ਟਰਾਈ ਕਰਨੀ ਚਾਹੀਦੀ ਆ ਵੀ ਪਹਿਲੋਂ ਹੀ ਜਿਹੜਾ ਉਹ ਕੰਮ ਕਰ ਲਿਆ ਜਾਵੇ। ਜੀ ਅਗਲੀ ਖਬਰ ਵੱਲ ਚਲੀਏ। USA ਦੇ ਵਿੱਚ ਇੱਕ ਗ੍ਰੈਂਡ ਮਦਰ ਜਿਹਦਾ ਨਾਮ ਲੂਇਸ ਰੀਸ ਦੱਸਿਆ ਗਿਆ, 56 ਸਾਲਾਂ ਦੀ, ਬਲੂਮਿੰਗ ਪ੍ਰੇਰੀ ਮਿਨੇਸੋਟਾ ਤੋਂ ਹੈਗੀ ਆ। ਉਸ ਨੇ ਆਪਣਾ ਜਿਹੜਾ ਹਸਬੈਂਡ ਨੂੰ ਮਾਰਿਆ, ਉਹ ਤੋਂ ਬਾਅਦ ਕਹਿੰਦੇ ਇੱਕ ਹੋਰ ਲੇਡੀ ਨੂੰ ਵੀ ਮਾਰਿਆ, ਤਾਂ ਕਿ ਜਿਹੜੀ ਉਹਦੀ ਆਇਡੈਂਟੀਟੀ ਆ ਉਹ ਚੋਰੀ ਕਰਕੇ ਜਿੱਦਾਂ ਇਹ ਦੱਸਿਆ ਜਾ ਸਕੇ ਵੀ ਮੇਰੇ ਹਸਬੈਂਡ ਦਾ ਤਾਂ ਇੱਕ ਤਰ੍ਹਾਂ ਨਾਲ ਮਰਡਰ ਹੋ ਗਿਆ। ਤੇ ਦੇਖੋ 56 ਸਾਲਾਂ ਦੀ ਇਹ ਜਨਾਨੀ ਨੇ ਆਪਣਾ ਹਸਬੈਂਡ ਮਾਰਿਆ ਤੇ ਇੱਕ ਹੋਰ ਲੇਡੀ ਨੂੰ ਮਾਰਿਆ, ਤਾਂ ਕਿ ਇਹ ਖਬਰ ਚੜਾਈ ਜਾ ਸਕੇ ਪਈ ਜੀ ਉਸਨੇ ਹੀ ਆਪਣੇ ਹਸਬੈਂਡ ਦਾ ਕਤਲ ਕੀਤਾ ਹੈਗਾ। ਜੀ 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 ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਕਿਤੇ ਨਾ ਕਿਤੇ ਕੰਜ਼ਰਵੇਟਿਵ ਬੈਕਲੈਸ਼ ਆ ਜਿਹੜੀ ਉਹ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਆ। ਕਹਿੰਦੇ ਵੀ ਕੈਲੀਫੋਰਨੀਆ ਦਾ ਜਿਹੜਾ ਸੈਂਚੁਰੀ ਲਾਅ ਹੈਗਾ ਉਸ ਦੇ ਖਿਲਾਫ ਕਈ ਜਗ੍ਹਾ ਦੇ ਉੱਤੇ ਲਾ ਸੂਟ ਤੇ ਕਈ ਜਗ੍ਹਾ ਦੇ ਉੱਤੇ ਸਿਟੀਆਂ ਆਪਣੇ ਪੱਧਰ ਦੇ ਉੱਤੇ ਆਰਡੀਨੈਂਸ ਜਿਹੜੀਆਂ ਆ ਉਹ ਜਾਰੀ ਕਰ ਰਹੀਆਂ ਆ। ਕੱਲ ਲਾਸ ਐਲਮੀਟੋਸ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ ਜਿਹੜਾ ਸ਼ਹਿਰ ਆ, ਛੋਟਾ ਜਿਹਾ 12,000 ਦੀ ਆਬਾਦੀ ਹੈ ਇਸ ਦੀ, ਉਹਨਾਂ ਨੇ ਜਿਹੜਾ ਆ ਉਹ ਕੱਲ ਦੇਰ ਰਾਤ ਵੋਟਿੰਗ ਕਰਕੇ ਕੌਂਸਲ ਨੇ ਇਹ ਅਪਰੂਵ ਕਰ ਦਿੱਤਾ ਵੀ ਜਿਹੜਾ ਕੈਲੀਫੋਰਨੀਆ ਦਾ ਸੈਂਚੁਰੀ ਲਾ ਆ ਉਸ ਦੀ ਉਹ ਪ੍ਰੋੜਤਾ ਨਹੀਂ ਕਰਦੇ, ਤੇ ਕਹਿੰਦੇ ਜਿਹੜੀ ਕੇਂਦਰ ਦੀ ਫੈਡਰਲ ਦੀ ਸਰਕਾਰ ਆ ਉਹਦਾ ਜਿਹੜਾ ਲੈਵਲ ਆ ਉੱਚਾ ਆ ਸੂਬੇ ਦੀ ਸਰਕਾਰ ਨਾਲੋਂ, ਉਸ ਦੀ ਅਥਾਰਟੀ ਵੱਡੀ ਆ। ਇਸ ਲਈ ਜਿਹੜੀ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਅਸੀਂ ਜਿਹੜੇ ਫੈਡਰਲ ਲਾਜ਼ ਆ ਉਹਨਾਂ ਦੀ ਪਾਲਣਾ ਕਰਾਂਗੇ। ਇੱਕ ਦੇ ਮੁਕਾਬਲੇ 4 ਵੋਟਾਂ ਦੇ ਨਾਲ ਜਿਹੜੇ ਕਾਉਂਸਲ ਨੇ ਇਹ ਜਿਹੜਾ ਨਵਾਂ ਆਰਡੀਨੈਂਸ ਆ ਉਹ ਪਾਸ ਕਰ ਦਿੱਤਾ ਆ। ਜੀ ਅਗਲੀ ਖਬਰ ਵੱਲ ਜਾਈਏ। ਕਹਿੰਦੇ ਜਿਹੜਾ ਫੈਡਰਲ ਟ੍ਰੇਡ ਕਮਿਸ਼ਨ ਹੈਗਾ ਆ FTC ਕਹਿੰਦੇ ਪਈ ਫੇਸਬੁੱਕ ਦੇ ਉੱਤੇ ਕਹਿੰਦੇ ਪਈ ਉਹ ਕਾਫੀ ਹਾਰਡ ਆ ਸਕਦਾ ਆ, ਤੇ ਜੇ ਉਹ ਆਂਦਾ ਹੈਗਾ ਆ ਤੇ ਇਹ 20 ਸਾਲਾਂ ਦੇ ਵਿੱਚ ਦੂਜੀ ਵਾਰੀ ਹੋਏਗਾ, ਕਿਉਂਕਿ ਇਹਦਾ ਮੇਨ ਰੀਜ਼ਨ ਇਹੀ ਦੱਸਿਆ ਗਿਆ ਵੀ ਜਿਹੜਾ ਕੈਂਬਰਿਜ ਐਨਾਲਿਟੀਕਲ ਡਾਟਾ ਸਕੈਂਡਲ ਹੋਇਆ ਸੀ, ਜਿਹਦੇ ਵਿੱਚ ਲੋਕਾਂ ਦਾ ਜਿਹੜਾ ਡਾਟਾ ਬਹੁਤ ਜ਼ਿਆਦਾ ਚੋਰੀ ਕੀਤਾ ਗਿਆ, ਤੇ ਕਹਿੰਦੇ ਵੀ ਇਹ ਪ੍ਰਾਈਵੇਸੀ ਇਸ਼ੂ ਹੈਗਾ ਆ। ਸੋ ਇਹਦੇ ਉੱਤੇ ਲਾਗੂ ਹੁੰਦਾ ਹੈਗਾ। 91 ਦੇ ਕਰੀਬ ਆਨਲਾਈਨ ਪ੍ਰਾਈਵੇਸੀ ਇਸ਼ੂ ਕੇਸ ਜਿਹੜੇ ਆ FTC ਦੇ ਕੋਲ 1998 ਤੋਂ ਲੈ ਕੇ ਹੁਣ ਤੱਕ ਗਏ ਹੈਗੇ ਆ, ਜਿਹਦੇ ਵਿੱਚ 2 ਕੰਪਨੀਆਂ, ਗੂਗਲ ਨੂੰ ਉਹਨਾਂ ਨੇ 2012 ਦੇ ਵਿੱਚ $22.5 ਮਿਲੀਅਨ ਦਾ ਫਾਈਨ ਕੀਤਾ ਸੀ, ਤੇ ਇਸੇ ਤਰ੍ਹਾਂ ਇੱਕ ਹੋਰ ਕੰਪਨੀ ਅਪਰੋਮਾਈਜ਼ ਕਰਕੇ ਜਿਹਦਾ ਨਾਮ ਆ, ਉਹਨੂੰ ਉਸਨੇ $5 ਲੱਖ ਦਾ ਜਿਹੜਾ ਫਾਈਨ ਆ 2017 ਦੇ ਵਿੱਚ ਦਿੱਤਾ ਸੀ। ਹੁਣ ਦੇਖੋ ਜਿਹੜਾ ਫੇਸਬੁੱਕ ਆ ਉਹਦੇ ਉੱਤੇ ਕਿੱਡਾ ਜਿਹੜਾ ਫਾਈਨ ਆ ਉਹ FTC ਵਾਲੇ ਲਾਣਗੇ।
ਬਿਲਕੁਲ। ਦੇਖੋ ਇਹਨਾਂ ਕੰਪਨੀਆਂ ਨੂੰ ਆ 20-30 ਮਿਲੀਅਨ 100 ਮਿਲੀਅਨ ਦੇ ਫਾਈਨਾਂ ਨਾਲ ਕੁਝ ਨਹੀਂ ਹੁੰਦਾ, ਕਿਉਂਕਿ ਇਹਨਾਂ ਡਾਟੇ ਦੇ ਉੱਤੋਂ ਜਿੰਨਾ ਕਿ ਡਾਲਰ ਆਲਰੇਡੀ ਇਹ ਕਮਾ ਚੁੱਕੇ ਆ ਤੇ ਜਿੰਨਾ ਕਿ ਇਹਨਾਂ ਨੇ ਹੋਰ ਕਮਾਈ ਜਾਣਾ ਆ, ਉਹਨਾਂ ਨੇ ਹੋਰ ਨਾ ਹੋਰ ਤਰੀਕੇ ਜਿਹੜੇ ਆ ਉਹ ਲੱਭ ਲੈਣੇ ਆ। ਸੋ ਉਹਨਾਂ ਦੇ ਲਈ ਤਾਂ ਇਹ ਸਲੈਪ ਔਨ ਦਾ ਰਿਸਟ ਇੱਕ ਹਿਸਾਬ ਦੇ ਨਾਲ ਦੇਖੀ ਜਾਂਦੀ ਹੈ, ਰਾਦਰ ਦੈਨ ਕੋਈ ਰੈਗੂਲੇਸ਼ਨਾਂ ਜਿਹੜੀਆਂ ਆ ਜਾਣ ਉਹਦੇ ਨਾਲੋਂ ਇਹ ਫਾਈਨ ਦੇਣਾ ਕੰਪਨੀਆਂ ਜਿਹੜੀਆਂ ਵੱਡੀਆਂ ਆ ਉਹ ਪਸੰਦ ਕਰਦੀਆਂ ਆ। ਪਰ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਕਿੱਦਾਂ ਜਿਹੜੇ ਆ ਉਹ ਚਾਂਸ ਬਣਦੇ ਨੇ ਵੀ ਕੀ ਜਿਹੜੀਆਂ ਕੋਈ ਹੋਰ ਰੈਗੂਲੇਸ਼ਨ ਆਉਂਦੀਆਂ ਆ ਜਾਂ ਇਕੱਲੇ ਜਿਹੜੇ ਫਾਈਨ ਆ ਉਹ ਠੋਕੇ ਜਾਣਗੇ, ਕਿਉਂਕਿ ਇਹ ਬਗੈਰ ਪੁੱਛੇ ਹੋਏ ਕਿਸੇ ਵੀ ਯੂਜ਼ਰ ਦੀ ਜਿਹੜੀ ਇਨਫੋਰਮੇਸ਼ਨ ਆ ਹੋਰ ਤੀਜੇ ਲੋਕਾਂ ਦੇ ਨਾਲ ਜਿਹੜੀ ਉਹ ਸਾਂਝੀ ਕਰਦੇ ਨੇ ਤਾਂ ਉਹ ਖਤਰੇ ਵਾਲੀ ਗੱਲ ਹੁੰਦੀ ਆ। ਫਿਰ ਉਹਨਾਂ ਨੂੰ ਮੈਨੂਪੂਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਕੈਂਬਰਿਜ ਐਨਾਲਿਟਿਕਾ ਦੀ ਹੀ ਜਿਹੜੀ ਆਪਾਂ ਅਗਲੀ ਖਬਰ ਦੇ ਵਿੱਚ ਜੇ ਗੱਲ ਕਰੀਏ ਵੀ ਉਹਨਾਂ ਦਾ ਜਿਹੜਾ XCO ਆ ਅਲੈਗਜ਼ੈਂਡਰ ਨੈਕਸ, ਉਸ ਨੇ ਜਿਹੜਾ ਆਖਿਆ ਵੀ ਹੁਣ ਉਹ UK ਦੀ ਪਾਰਲੀਮੈਂਟ ਦੇ ਵਿੱਚ ਕੈਂਬਰਿਜ ਐਨਾਲਿਟਿਕਾ ਦੇ ਖਿਲਾਫ ਕਿਸੇ ਵੀ ਤਰੀਕੇ ਦੇ ਜਿਹੜੇ ਆ ਉਹ ਹੁਣ ਸਬੂਤ ਨਹੀਂ ਪੇਸ਼ ਕਰੇਗਾ। ਜਦ ਇਹ ਵਿਵਾਦ ਉੱਠਿਆ ਸੀ ਤਾਂ ਕੈਂਬਰਿਜ ਐਨਾਲਿਟਿਕਾ ਦਾ ਜਿਹੜਾ ਇਹ ਸਾਬਕਾ CEO ਅਲੈਗਜ਼ੈਂਡਰ ਨੈਕਸ ਨੇ ਆਖਿਆ ਸੀਗਾ ਵੀ ਮੈਂ ਜਿਹੜੀ ਆ ਕਮੇਟੀ ਦੇ ਸਾਹਮਣੇ ਪੇਸ਼ ਹੋਊਂਗਾ UK ਦੇ ਵਿੱਚ ਤੇ ਇਹਨਾਂ ਦੇ ਖਿਲਾਫ ਜਿਹੜੇ ਸਬੂਤ ਆ ਉਹ ਪੇਸ਼ ਕਰੂੰਗਾ। ਪਰ ਅਚਾਨਕ ਹੀ ਕਹਿੰਦੇ ਆ ਇਸ ਨੇ ਯੂ ਟਰਨ ਹੁਣ ਇਸ ਚੀਜ਼ ਤੋਂ ਜਿਹੜਾ ਉਹ ਮਾਰ ਲਿਆ ਆ। ਕੈਂਬਰਿਜ ਐਨਾਲਿਟਿਕਾ ਨੇ ਫੇਸਬੁੱਕ ਪਾਲਿਸੀ ਦੀਆਂ ਕਹਿੰਦੇ ਆ ਵਾਇਲੇਸ਼ਨ ਕੀਤੀਆਂ ਤੇ ਉਹਨਾਂ ਦੀਆਂ ਜਿਹੜੀਆਂ ਲੂਜ਼ ਪਾਲਿਸੀਜ਼ ਆ ਉਹਨਾਂ ਦਾ ਫਾਇਦਾ ਚੱਕਦੇ ਹੋਏ ਲੋਕਾਂ ਦਾ ਡਾਟਾ ਜਿਹੜਾ ਇਸਤੇਮਾਲ ਕਰਦੇ ਹੋਏ ਉਹਨਾਂ ਨੂੰ ਉਸੇ ਹੀ ਤਰੀਕੇ ਦੀਆਂ ਜਿਹੜੀਆਂ ਪੋਲੀਟੀਕਲ ਤੇ ਹੋਰ ਤਰੀਕੇ ਦੀਆਂ ਜਿਹੜੀਆਂ ਐਡਸ ਆ ਉਹ ਦਿਖਾਈਆਂ ਤਾਂ ਜੋ ਉਹਨਾਂ ਦਾ ਮਨ ਕਿਸੇ ਇੱਕ ਪਾਰਟੀ ਦੇ ਵੱਲ ਝੁਕਾਇਆ ਜਾ ਸਕੇ। ਪਿਛਲੇ ਕਾਫੀ ਹਫ਼ਤਿਆਂ ਤੋਂ ਜਿਹੜਾ ਚਾਈਨਾ ਦਾ ਤਾਂ US ਦਾ ਜਿਹੜਾ ਟੈਰਿਫ ਬਾਰ ਆ ਉਹ ਚੱਲ ਰਿਹਾ ਹੈਗਾ। ਬਹੁਤ ਸਾਰੀਆਂ ਚੀਜ਼ਾਂ ਤੇ US ਨੇ ਕਾਫੀ ਜਿਹੜਾ ਟੈਕਸ ਲਾਇਆ ਤੇ ਇਸੇ ਤਰ੍ਹਾਂ ਚਾਈਨਾ ਨੇ ਆਪਣੀਆਂ ਚੀਜ਼ਾਂ ਤੇ ਲਾਇਆ ਤੇ ਚਾਈਨਾ ਚ ਜਿਹੜੀ ਆ ਹੁਣ ਉਹਨਾਂ ਨੂੰ ਥੋੜੀ ਜਿਹੀ ਤਕਲੀਫ ਹੋਣੀ ਸ਼ੁਰੂ ਹੋ ਗਈ ਹੈਗੀ ਆ। ਇਸ ਕਰਕੇ ਹੁਣ ਚਾਈਨਾ ਨੇ ਅੱਜ ਅਨਾਉਂਸ ਕੀਤਾ ਵੀ ਜਿਹੜੇ ਖਾਸ ਕਰਕੇ ਆਟੋਮੋਟਿਵ ਵੈਂਚਰਸ ਹੈਗੇ ਆ ਉਹਨਾਂ ਦੇ ਉੱਤੇ ਉਹ ਜਿਹੜਾ ਆ ਟੈਰਿਫ ਲਾਣਾ ਜਿਹੜਾ ਆ ਉਹ ਘਟਾਉਣ ਜਾ ਰਹੇ ਆ। ਪਹਿਲਾਂ ਕੀ ਹੁੰਦਾ ਸੀ ਵੀ ਜੇ ਕੋਈ ਵੀ ਕੰਪਨੀ ਜਿਹੜੀ ਆਟੋ ਮੇਕਰ ਹੈਗੀ ਆ ਉਹ ਚਾਈਨਾ 'ਚ ਜਾ ਕੇ ਆਪਣਾ ਬਿਜ਼ਨਸ ਕਰਨਾ ਚਾਹੁੰਦੀ ਆ ਤੇ 50% ਉਹਨਾਂ ਦਾ ਹਿੱਸਾ ਹੁੰਦਾ ਸੀ ਤੇ 50% ਚਾਈਨਾ ਦੇ ਕਿਸੇ ਵੀ ਜਿਹੜਾ ਕੋਈ ਵੀ ਲੋਕ ਉੱਥੇ ਦਾ ਹੋਊਗਾ ਉਹਨਾਂ ਦਾ ਹਿੱਸਾ ਹੁੰਦਾ ਸੀ। ਤੇ 2022 ਤੱਕ ਉਹਨਾਂ ਨੇ ਇਹ ਕਿਹਾ ਸੀ ਵੀ ਜੇ 50% ਹਿੱਸਾ ਆ ਤੇ ਪ੍ਰੋਫਿਟ ਸ਼ੇਅਰ ਕਰਦੇ ਫਿਰ ਕਿਸੇ ਤਰ੍ਹਾਂ ਦਾ ਉਹਦੇ ਤੇ ਟੈਕਸ ਨਹੀਂ ਲੱਗੂਗਾ। ਹੁਣ ਉਹਨਾਂ ਨੇ ਇਹ ਜਿਹੜੀ ਕੰਡੀਸ਼ਨ ਆ ਇਹ ਕਹਿੰਦੇ ਪਈ ਇਮੀਡੀਏਟਲੀ ਠਾਤੀ ਆ ਜਿਹੜੀ 50% ਵਾਲੀ ਸੀ ਤੇ 25% ਟੈਕਸ ਵਾਲੀ ਸੀ ਤਾਂ ਕਿ ਜਿਹੜੀਆਂ ਆ ਕਹਿੰਦੇ ਵੀ ਵੱਧ ਤੋਂ ਵੱਧ ਜਿਹੜੀਆਂ ਕਾਰਾਂ ਆ ਉਹ ਚਾਈਨਾ ਦੇ ਵਿੱਚ ਪ੍ਰੋਡਿਊਸ ਹੋ ਸਕਣ ਤੇ ਉਹ ਉਹਨਾਂ ਨੂੰ ਜਿਹੜਾ ਦੂਜੇ ਮੁਲਕਾਂ ਦੇ ਵਿੱਚ ਵੇਚਿਆ ਜਾ ਸਕੇ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ FCC ਦੇ ਚੇਅਰਮੈਨ ਅਜੀਤ ਪਾਈ ਦੇ ਦੁਆਰਾ ਇੱਕ ਬ੍ਰੌਡਬੈਂਡ ਦਾ ਜਿਹੜਾ ਐਡਵਾਈਜ਼ਰ ਆ ਉਸ ਨੂੰ ਨਿਯੁਕਤ ਕੀਤਾ ਗਿਆ ਸੀਗਾ। ਅੱਜ ਐਲਿਜ਼ਾਬੈਥ ਪੀਅਰਸ ਨੇ ਕਹਿੰਦੇ ਆ ਵੀ ਆਪਣੇ ਜਿਹੜੇ ਇਨਵੈਸਟਰਸ ਆ ਉਹਨਾਂ ਨੂੰ ਟ੍ਰਿਕ ਕੀਤਾ ਸੀ। $250 ਮਿਲੀਅਨ ਦਾ ਜਿਹੜਾ ਉਸਨੇ ਫਰਾਡ ਕੀਤਾ ਜਿਸ ਦੇ ਚੱਲਦੇ ਹੋਏ ਅੱਜ ਉਸ ਨੂੰ ਗ੍ਰਿਫਤਾਰ ਐਲਿਜ਼ਾਬੈਥ ਪੀਅਰਸ ਨੂੰ ਉਹ ਕਰ ਲਿਆ ਗਿਆ ਆ। ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਦੇ ਜਿਹੜੇ ਚੇਅਰਮੈਨ ਅਜੀਤ ਪਾਈ ਦੇ ਉੱਤੇ ਵੀ ਕਈ ਤਰੀਕੇ ਦੇ ਜਿਹੜੇ ਵਿਵਾਦਾਂ ਦੇ ਵਿੱਚ ਨਾਮ ਜਿਹੜਾ ਅਕਸਰ ਇਸ ਦਾ ਜੁੜਦਾ ਰਹਿੰਦਾ ਹੈ, ਖਾਸ ਕਰਕੇ ਨੈਟ ਨਿਊਟਰੈਲਿਟੀ ਨੂੰ ਖਤਮ ਕਰਨ ਦੇ ਵਿੱਚ ਉਸ ਦੀ ਮੌਤ ਕਹਿ ਲਓ ਵੀ ਕਰਨ ਦੇ ਵਿੱਚ ਇਸ ਦਾ ਇੱਕ ਵੱਡਾ ਹੱਥ ਜਿਹੜਾ ਉਹ ਦੇਖਿਆ ਗਿਆ ਆ। ਪਿਛਲੇ ਪ੍ਰਸ਼ਾਸਨ ਦੇ ਦੁਆਰਾ ਇਹ ਕੋਸ਼ਿਸ਼ਾਂ ਕੀਤੀਆਂ ਗਈਆਂ ਸੀਗਾ ਵੀ ਜਿਹੜੀਆਂ ਇੰਟਰਨੈਟ ਆ ਉਸ ਨੂੰ ਆਜ਼ਾਦ ਜਿਹੜਾ ਉਹ ਰਹਿਣ ਦਿੱਤਾ ਜਾਵੇ, ਕੰਪਨੀਆਂ ਦੇ ਹੱਥ ਵੱਸ ਨਾ ਹੋਵੇ ਵੀ ਕਿਹੜੀ ਵੈਬਸਾਈਟ ਅਸੀਂ ਦਿਖਾਉਣੀ ਆ ਜਾਂ ਕਿਹੜੀ ਵੈਬਸਾਈਟ ਦਿਖਾਉਣ ਦੇ ਲਈ ਜਿਹੜੇ ਤੁਹਾਡੇ ਤੋਂ ਜਿਹੜੇ ਉਹ ਪੈਸੇ ਜਿਹੜੇ ਆ ਉਹ ਲਏ ਜਾਣਗੇ, ਵਾਧੂ ਜਿਹੜੇ ਚਾਰਜ ਕੀਤੇ ਜਾਣਗੇ। ਉਹ ਚੀਜ਼ ਨੂੰ ਜਿਹੜਾ ਉਹਨਾਂ ਨੇ ਖਤਮ ਕੀਤਾ ਸੀ ਪਰ ਇਹਨਾਂ ਨੇ ਉਹ ਚੀਜ਼ ਨੂੰ ਟੋਟਲੀ ਹਟਾ ਦਿੱਤਾ ਹੈ ਤੇ ਨੈਟ ਨਿਊਟਰੈਲਿਟੀ ਜਿਹੜੀ ਆ ਉਹ ਖਤਮ ਹੋ ਗਈ ਆ। ਇਨਫੈਕਟ ਦੇਖਿਆ ਜਾ ਰਿਹਾ ਹੈ ਬਹੁਤ ਸਾਰੇ ਸੂਬਿਆਂ ਦੇ ਵਿੱਚ ਹੁਣ ਨਿੱਜੀ ਜਿਹੜੇ ਆ ਸੂਬਾਈ ਪੱਧਰ ਦੇ ਉੱਤੇ ਜਿਹੜੇ ਕਈ ਲਾਅ ਜਿਹੜੇ ਉਹ ਲਿਆਂਦੇ ਜਾ ਰਹੇ ਆ। ਕੈਲੀਫੋਰਨੀਆ ਦੇ ਵਿੱਚ ਵੀ ਜਲਦ ਇੱਕ ਲਾਅ ਲਿਆਂਦਾ ਜਾ ਰਿਹਾ ਆ, ਉਸ ਦੇ ਉੱਤੇ ਜਿਹੜੀ ਆ ਪਹਿਲਾਂ ਸੁਣਵਾਈ ਹੋਊਗੀ ਜਿਹੜੀ ਆ ਇਸ ਦੇ ਵਿੱਚ ਅਸੈਂਬਲੀ ਦੇ ਵਿੱਚ, ਫਿਰ ਜੇ ਪਾਸ ਹੋ ਜਾਂਦਾ ਆ ਤਾਂ ਡਿਫਰੈਂਟ ਗੱਲ ਆ। ਪਰ ਮੈਂ ਇੱਕ ਜਗ੍ਹਾ ਤੇ ਆਰਟੀਕਲ ਦੇ ਵਿੱਚ ਇਹ ਪੜ੍ਹ ਰਿਹਾ ਸੀ, ਹਰਜੋਤ ਸਿੰਘ ਜੀ ਕਹਿ ਰਹੇ ਆ ਵੀ
ਜਿਹੜੇ ਕੈਲੀਫੋਰਨੀਆ ਦਾ ਕਹਿੰਦੇ ਆ ਨੈਟ ਨਿਊਟਰੈਲਿਟੀ ਵਾਲਾ ਲਾਇਆ ਲੱਗ ਇੱਦਾਂ ਰਿਹਾ ਵੀ AT&T ਦਾ ਹੋਰ ਵੱਡੀਆਂ ਕਾਰਪੋਰੇਸ਼ਨਸ ਵਗੈਰਾ ਨੇ ਜਿਹੜਾ ਲਿਖਿਆ ਲੱਗਦਾ ਜੋ ਕਿ ਉਹਨਾਂ ਨੂੰ ਹੀ ਫਾਇਦਾ ਜਿਹੜਾ ਪਹੁੰਚਾਊਗਾ। ਸੋ ਆਮ ਲੋਕਾਂ ਨੂੰ ਇਸ ਦੇ ਪ੍ਰਤੀ ਜਾਗਰੂਕ ਹੋਣ ਦੀ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰਤ ਆ। ਬਿਲਕੁਲ। ਜਿਹੜੀ ਪਹਿਲਾਂ ਖਬਰ ਮੈਂ ਕਰ ਰਿਹਾ ਸੀ ਚਾਈਨਾ ਵਾਲੀ ਆਟੋ ਮੇਕਰਸ ਦੀ, ਉਹਨਾਂ ਨੇ ਜਿਹੜਾ ਹੁਣ ਉਹ ਟੈਰਿਫ ਤੇ ਪਲੱਸ ਓਨਰਸ਼ਿਪ ਦਾ ਰੂਲ ਜਿਹੜਾ ਹਟਾਉਣ ਦੀ ਗੱਲ ਕੀਤੀ ਹੈਗੀ, ਉਹ ਇਲੈਕਟ੍ਰਿਕ ਕਾਰਾਂ ਦੀ ਕੀਤੀ ਆ ਇਮੀਡੀਏਟਲੀ, ਤੇ ਜਿਹਦੇ ਨਾਲ ਕਹਿੰਦੇ ਵੀ ਜਿਹੜੀ ਟੈਸਲਾ ਹੈਗੀ ਆ ਕੰਪਨੀ, ਉਹਨੂੰ ਬਹੁਤ ਹੀ ਜਲਦੀ ਜਿਹੜਾ ਆ ਇਹਦੇ ਤੇ ਫਾਇਦਾ ਹੋਊਗਾ। ਇਹ ਤੋਂ ਬਾਅਦ ਜਿਹੜੀਆਂ ਹੋਰ ਪੈਸੇਂਜਰ ਵਹੀਕਲਸ ਆ ਉਹਨਾਂ ਨੂੰ ਜਿਹੜਾ ਆ 2022 ਤੱਕ ਜਿਹੜਾ ਆ ਇਹ ਕੰਡੀਸ਼ਨ ਠਾ ਦਿੱਤੀ ਜਾਏਗੀ, ਤੇ ਜਿਹੜੀਆਂ ਕਮਰਸ਼ੀਅਲ ਆ ਉਹਨਾਂ ਨੂੰ 2020 ਤੱਕ ਜਿਹੜੀ ਆ ਇਹ ਹਟਾ ਦਿੱਤੀ ਜਾਊਗੀ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਸਭ ਨੂੰ ਯਾਦ ਹੋਵੇਗਾ ਵੀ ਜਦੋਂ ਹੁਣ ਇਸ ਵਾਰੀ ਜਿਹੜਾ ਫਲੋਰੀਡਾ ਦੇ ਵਿੱਚ ਸ਼ੂਟਿੰਗ ਹੋਈ ਸੀ ਪਾਰਕਲੈਂਡ ਦੇ ਹਾਈ ਸਕੂਲ ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਕਈ ਕੰਪਨੀਆਂ ਮੋਹਰੇ ਆਈਆਂ ਸੀ। ਉਹਨਾਂ ਨੇ ਕਿਹਾ ਸੀ ਅਸੀਂ ਆਪਣੇ ਨਿੱਜੀ ਪੱਧਰ ਦੇ ਉੱਤੇ ਜਿਹੜੀਆਂ ਅਸੌਲਟ ਰਾਈਫਲਸ ਆ ਉਹਨਾਂ ਨੂੰ ਅਸੀਂ ਵੇਚਣਾ ਬੰਦ ਕਰ ਰਹੇ ਹਾਂ, ਜਿਨ੍ਹਾਂ ਵਿੱਚ ਜਿਹੜੀ ਪਹਿਲੀ ਕੰਪਨੀ ਸੀਗੀ ਜਿਹੜੀ ਡਿਕਸ ਸਪੋਰਟਿੰਗ ਗੁੱਡਸ ਆ ਉਹਨਾਂ ਦੇ ਦੁਆਰਾ ਉਹਨਾਂ ਨੇ ਹੁਣ ਕੀ ਕੀਤਾ ਹੈ ਵੀ ਉਹ ਹੁਣ ਜਿਹੜੀਆਂ ਅਸੌਲਟ ਸਟਾਈਲ ਜਿਹੜੀਆਂ ਰਾਈਫਲਸ ਆ ਉਹਨਾਂ ਨੇ ਸ਼ੈਲਫਸ ਤੋਂ ਤਾਂ ਲਾ ਲਈਆਂ ਸੀ, ਹੁਣ ਉਹਨਾਂ ਨੇ ਉਹਨਾਂ ਨੂੰ ਨਸ਼ਟ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਆ। ਉਹ ਟੋਟਲੀ ਉਸ ਨੂੰ ਨਸਤੋ ਤਬੂਤ ਜਿਹੜੇ ਆ ਉਹ ਕਰ ਰਹੇ ਨੇ। ਰੀਟੇਲਰ ਕਹਿੰਦੇ ਜ਼ਿਆਦਾਤਰ ਕੀ ਕਰਦੇ ਆ ਵੀ ਜਿਹੜੀਆਂ ਅਨਸੋਲਡ ਮਰਚੈਂਡਾਈਜ਼ ਹੁੰਦਾ ਆ ਵਾਪਸ ਜਿਹੜੀਆਂ ਕੰਪਨੀਆਂ ਨੂੰ ਘੱਲ ਦਿੰਦੇ ਆ ਵੀ ਤੁਸੀਂ ਹੋਰ ਜਗ੍ਹਾ ਦੇ ਉੱਤੇ ਜਿਹੜੀਆਂ ਵੇਚਣੀਆਂ ਆ ਤੇ ਵੇਚ ਲਿਓ, ਪਰ ਕਹਿੰਦੇ ਆ ਵੀ ਜਿਹੜੀ ਅਸੀਂ ਖਰੀਦੀਆਂ ਹੋਈਆਂ ਆ ਹੁਣ ਅੱਗੇ ਅਸੀਂ ਕਿਸੇ ਦੇ ਹੱਥ ਵੀ ਜਿਹੜੀਆਂ ਉਹ ਨਹੀਂ ਲੱਗਣ ਦੇਣੀਆਂ, ਇਨਫੈਕਟ ਵਾਪਸ ਵੀ ਨਹੀਂ ਘੱਲਣੀਆਂ, ਅਸੀਂ ਇਹਨਾਂ ਨੂੰ ਇੱਥੇ ਹੀ ਜਿਹੜਾ ਖੁਦ ਆਪਣੇ ਪੱਧਰ ਦੇ ਉੱਤੇ ਜਿਹੜਾ ਨਸ਼ਟ ਉਹ ਕਰ ਰਹੇ ਹਾਂ। 28 ਫਰਵਰੀ ਨੂੰ ਜਿਹੜੇ 2 ਹਫ਼ਤਿਆਂ ਬਾਅਦ ਉਸ ਜਿਹੜੀ 14 ਫਰਵਰੀ ਨੂੰ ਸ਼ੂਟਿੰਗ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੇ ਪਾਲਿਸੀ ਦੇ ਵਿੱਚ ਆਪਣੇ ਨਿੱਜੀ ਪੱਧਰ ਦੇ ਉੱਤੇ ਜਿਹੜੇ ਚੇਂਜ ਕੀਤਾ ਸੀ, ਤੇ ਸਾਰੇ ਜਾਣੇ ਇਸ ਟਾਈਮ ਇਹਨਾਂ ਦੇ ਇਸ ਮੂਵ ਦੀ ਜਿਹੜੀ ਆ ਉਹ ਸਰਾਹਨਾ ਕਰ ਰਹੇ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਇੱਕ ਮੈਗਜ਼ੀਨ ਹੈਗਾ ਆ ਮੈਡੀਕਲ ਦਾ, ਐਨਲਸ ਆਫ ਇੰਟਰਨਲ ਮੈਡੀਸਨ, ਉਹਨਾਂ ਨੇ ਅੱਜ ਇੱਕ ਰਿਪੋਰਟ ਜਾਰੀ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈਗਾ ਵੀ ਜਿਹੜੀ ਡਰੱਗ ਓਵਰਡੋਜ਼ ਹੁੰਦੀ ਆ ਉਹ ਲਗਭਗ 24 ਫੋਲਡ ਆਰਗਨ ਟ੍ਰਾਂਸਪਲਾਂਟ 'ਚ ਜਿਹੜੀ ਰਾਈਜ਼ ਹੋਈ ਹੈਗੀ ਆ, ਕਿਉਂਕਿ ਲੋਕ ਓਪੀਆਇਡਸ ਬਹੁਤ ਜ਼ਿਆਦਾ ਯੂਜ਼ ਕਰਦੇ ਹੈਗੇ ਆ USA ਦੇ ਵਿੱਚ। ਇਹ ਇੱਕ ਤਰ੍ਹਾਂ ਨਾਲ ਹੁਣ ਕਹਿੰਦੇ ਵੀ ਬਿਮਾਰੀ ਫੈਲ ਚੁੱਕੀ ਹੈਗੀ ਆ, ਜਿਹਦੇ ਨਾਲ ਉਹ ਡਰੱਗ ਓਵਰਡੋਜ਼ ਹੋਣ ਦੇ ਨਾਲ ਲੋਕਾਂ ਦੀ ਜਿਹੜੀ ਮੌਤ ਹੋ ਜਾਂਦੀ ਆ, ਤੇ ਫਿਰ ਜਿਹੜਾ ਆਰਗੈਨਿਕ ਟ੍ਰਾਂਸਪਲਾਂਟ ਆ ਲੋਕਾਂ ਨੂੰ ਜਿਹੜੇ ਉਹ ਮਿਲ ਰਹੇ ਆ। ਜੀ ਜੀ ਜੀ। ਤੇ ਹਰਜੋਤ ਸਿੰਘ ਜੀ, ਸਿਆਟਲ ਦੇ ਇੱਕ ਰੇਡੀਓ ਸਟੇਸ਼ਨ ਨੂੰ ਇੱਕ ਅਨੋਨਿਮਸ ਡੋਨਰ ਨੇ $10 ਮਿਲੀਅਨ ਜਿਹੜੇ ਆ ਉਹ ਉਹਨਾਂ ਨੇ ਘੱਲੇ। KEXP ਜਿਹੜਾ ਉੱਥੇ ਦਾ ਸਟੇਸ਼ਨ ਹੈਗਾ ਆ, ਉਹ ਸਾਰੇ ਜਾਣੇ ਉਦੋਂ ਭੌਚੱਕੇ ਰਹਿ ਗਏ ਜਦ ਉਹਨਾਂ ਨੇ $10 ਮਿਲੀਅਨ ਦੀ ਜਿਹੜੀ ਆ ਉਹ ਚੈੱਕ ਉੱਥੇ ਉਹਨਾਂ ਨੇ ਦੇਖਿਆ, ਤੇ ਉਸ ਦੇ ਉੱਤੇ ਕਿਸੇ ਦਾ ਵੀ ਜਿਹੜਾ ਉਹ ਨਾਮ ਨਹੀਂ ਸੀਗਾ ਵੀ ਕਿਹਦੇ ਵੱਲੋਂ ਜਿਹੜਾ ਉਹ ਆਇਆ ਸੀਗਾ। ਸੋ ਇਦਾਂ ਦੇ ਵੀ ਕਈ ਲੋਕ ਹੈਗੇ ਨੇ ਜਿਹੜੇ ਉੱਥੋਂ ਦੇ ਜਿਹੜੇ ਕਹਿ ਲਓ ਵੀ ਕਮਿਊਨਿਟੀ ਰੇਡੀਓਜ਼ ਹੁੰਦੇ ਆ, ਪਬਲਿਕ ਰੇਡੀਓ ਜਿਹੜੇ ਆ, ਉਹਨਾਂ ਨੂੰ ਜਿਹੜਾ ਅੱਗੇ ਤੋਂ ਅੱਗੇ ਵਧਾਉਣ ਦੇ ਲਈ ਇਦਾਂ ਮਦਦ ਕਰ ਰਹੇ ਨੇ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਸੈਨੋਜ਼ੇ ਦੇ ਵਿੱਚ ਕੱਲ ਇੱਕ ਕਾਫੀ ਵੱਡੀ ਜਿਹੜੀ ਅੱਗ ਲੱਗੀ ਮੈਕਲੌਫਲਨ ਐਵਨਿਊ ਦੇ ਉੱਤੇ ਅਪਾਰਟਮੈਂਟ ਕੰਪਲੈਕਸ ਦੇ ਵਿੱਚ, ਤੇ ਕੁਝ ਲੋਕਾਂ ਦੇ ਜਿਹੜੀਆਂ 3-4 ਲੋਕਾਂ ਦੇ ਸੱਟਾਂ ਵੀ ਲੱਗੀਆਂ ਹੈਗੀਆਂ ਆ। ਜਿਹੜੀ 5 ਅਲਾਰਮ ਫਾਇਰ ਸੀਗੀ ਇਹ ਸਮਰ ਵਿੰਡਸ ਅਪਾਰਟਮੈਂਟ ਦੇ ਵਿੱਚ 2079 ਮੈਕਲੌਫਲਨ ਐਵਨਿਊ ਜਿਹੜਾ ਹਾਈਵੇ 101 ਤੇ ਟੁੱਲੀ ਰੋਡ ਦੇ ਉੱਤੇ ਹੈਗਾ ਆ। ਜੀ ਜੀ ਜੀ। ਆਸਟ੍ਰੇਲੀਆ ਤੋਂ ਜਿਹੜੀ ਇੱਕ ਅਗਲੀ ਖਬਰ ਆ ਰਹੀ ਹੈ, ਫੇਸਬੁੱਕ ਨੂੰ ਕਹਿੰਦੇ ਆ ਵੀ ਉਹਨਾਂ ਨੂੰ ਐਜ਼ ਏ ਰਜਿਸਟਰ ਕਰਨਾ ਪੈ ਸਕਦਾ ਆ ਫੋਰਨ ਇਨਫਲੂਐਂਸ ਐਜ਼ ਏ ਏਜੰਟ ਜਿਹੜਾ ਆ ਉਹ ਕਰਨਾ ਪੈ ਸਕਦਾ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਕਹਿੰਦੇ ਆ ਵੀ ਕਿਉਂਕਿ ਇੱਕ ਤਾਂ ਅਮਰੀਕਾ ਦੀ ਕੰਪਨੀ ਆ ਫੇਸਬੁੱਕ, ਤੇ ਇੱਥੇ ਬਹੁਤ ਜਿਹੜੇ ਲੋਕ ਆ ਉਹ ਐਡਸ ਦਿੰਦੇ ਨੇ, ਖਾਸ ਕਰਕੇ ਪੋਲੀਟੀਕਲ ਐਡ ਜਿਹੜੀਆਂ ਆ ਬਹੁਤ ਹੁੰਦੀਆਂ ਆ, ਤੇ ਕਹਿੰਦੇ ਵੀ ਕਿਉਂਕਿ ਉੱਥੇ ਲੋਕਾਂ ਦਾ ਉਹਨਾਂ ਨੂੰ ਐਡਸ ਪਹੁੰਚਦੀਆਂ ਨੇ, ਲੋਕਾਂ ਦੇ ਮਨਾਂ ਦੇ ਉੱਤੇ ਉਸ ਦਾ ਪ੍ਰਭਾਵ ਪੈਂਦਾ ਆ, ਇਸ ਲਈ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਫੇਸਬੁੱਕ ਨੂੰ ਐਜ਼ ਏ ਫੋਰਨ ਇਨਫਲੂਐਂਸ ਏਜੰਟ ਦੇ ਵਜੋਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਆ ਉਹਨਾਂ ਨੂੰ ਰਜਿਸਟਰ ਕਰਨਾ ਪੈ ਸਕਦਾ ਆ। ਤੇ ਜੇ ਇੱਕ ਮੁਲਕ ਤੋਂ ਜੇ ਕਵਾਇਦ ਸ਼ੁਰੂ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹੋ ਸਕਦਾ ਆ ਵੀ ਬਾਕੀ ਹੋਰ ਮੁਲਕਾਂ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਕਵਾਇਦ ਸ਼ੁਰੂ ਹੋ ਸਕਦੀ ਆ, ਤੇ ਜਾਂ ਫਿਰ ਅਜਿਹੇ ਮੁਲਕਾਂ ਦੇ ਵਿੱਚ ਇਦਾਂ ਦੀਆਂ ਐਡਸ ਜਿਹੜੀਆਂ ਆ ਉਹਨਾਂ ਨੂੰ ਬੈਨ ਕਰਦੀਆਂ
ਪੈ ਸਕਦੀਆਂ ਜੀ। ਇਸੇ ਤਰ੍ਹਾਂ ਫ੍ਰਿਜ਼ਨੋ ਤੋਂ ਇੱਕ ਖਬਰ ਆ ਰਹੀ ਹੈ। ਫ੍ਰਿਜ਼ਨੋ ਦੇ ਸੈਂਟਰਲ ਫ੍ਰਿਜ਼ਨੋ ਦੇ ਵਿੱਚ ਇੱਕ ਮਿਨੀ ਮਾਰਟ ਤੇ ਗੈਸ ਸਟੇਸ਼ਨ ਤੇ ਅੱਜ ਸਵੇਰੇ ਜਿਹੜੀ ਅੱਗ ਲੱਗੀ ਹੈਗੀ ਆ, ਜਿਹੜਾ ਬਹੁਤ ਬੁਰੀ ਤਰ੍ਹਾਂ ਉੱਥੇ ਨੁਕਸਾਨ ਹੋਇਆ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਫਾਇਰ ਫਾਈਟਰ ਆ ਉੱਥੇ ਪਹੁੰਚੇ ਹੋਏ ਹੈਗੇ ਆ। ਜੀ ਜੀ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਆ ਉਹ ਸਮਾਂ ਸਮਾਪਤੀ ਦੇ ਵੱਲ ਆ। ਇੱਕ ਵਾਰੀ ਫੇਰ ਜਿਹੜਾ ਮੈਂ ਦੱਸਣਾ ਚਾਹੁੰਦਾ, ਯੂਨੀਅਨ ਸਿਟੀ ਦਾ ਇੱਕ ਜਿਹੜਾ ਬੰਦਾ ਜਿਨ੍ਹਾਂ ਦਾ ਪਾਸਪੋਰਟ ਗਵਾਚਾ ਹੋਇਆ ਹੈ, ਜਗਦੀਪ ਸਿੰਘ ਗਿੱਲ, ਪਾਸਪੋਰਟ ਦੇ ਉੱਤੇ ਉਹਨਾਂ ਦਾ ਨਾਮ ਆ, ਯੂਨੀਅਨ ਸਿਟੀ ਦੇ ਉਹ ਰਹਿਣ ਵਾਲੇ ਦੱਸੇ ਜਾਂਦੇ ਨੇ। ਉਹਨਾਂ ਦੇ ਉੱਤੇ ਜਿਹੜਾ ਉਹਨਾਂ ਨੇ ਹੱਥ ਨਾਲ ਕਿਤੇ ਵਿੱਚ ਲਿਖ ਕੇ ਐਡਰੈਸ ਵਗੈਰਾ ਦਿੱਤਾ ਆ, ਨੰਬਰ ਵੀ ਉਹਨਾਂ ਨੇ ਦਿੱਤੇ ਸੀ। ਜਿਨ੍ਹਾਂ ਨੂੰ ਲੱਭਾ ਉਹਨਾਂ ਨੇ ਟਰਾਈ ਕੀਤਾ ਆ ਉਹਨਾਂ ਨੂੰ ਕੰਟੈਕਟ ਕਰਨ ਦੀ, ਪਰ ਉਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਨਹੀਂ ਹੋ ਰਿਹਾ। ਜੇ ਤੁਹਾਨੂੰ ਕੋਈ ਜਗਦੀਪ ਸਿੰਘ ਗਿੱਲ ਯੂਨੀਅਨ ਸਿਟੀ ਦਾ ਕੋਈ ਜਾਣਦਾ ਆ ਤੇ ਉਹਨਾਂ ਦਾ ਜਿਹੜਾ ਪਾਸਪੋਰਟ ਜਿਹਦੇ ਵਿੱਚ ਇੰਡੀਆ ਦਾ 10 ਸਾਲ ਦਾ ਵੀਜ਼ਾ ਲੱਗਾ, ਸਭ ਨੂੰ ਪਤਾ ਵੀ ਔਖਾ ਹੀ ਲੱਗਦਾ ਹੈ ਵੀ ਉਹ ਜੇ ਉਹ ਕੋਈ ਲੱਭ ਰਿਹਾ ਆ ਤਾਂ ਜ਼ਰੂਰ ਪੰਜਾਬੀ ਰੇਡੀਓ USA ਨਾਲ ਸੰਪਰਕ ਕਰੋ। ਜਿਹੜੇ ਸੈਨ ਫਰਾਂਸਿਸਕੋ ਦੇ 에ਅਰਪੋਰਟ ਦੇ ਉੱਤੇ ਕਿਸੇ ਪਰਿਵਾਰ ਨੂੰ ਲੱਭਾ ਹੈ, ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਆ। ਉਹ ਟਰਾਈ ਕਰ ਰਹੇ ਆ ਵੀ ਜਿਨ੍ਹਾਂ ਦਾ ਹੈਗਾ ਐਕਚੁਅਲ ਦੇ ਵਿੱਚ ਉਹਨਾਂ ਤੱਕ ਜਿਹੜਾ ਉਹ ਪਹੁੰਚਾ ਦਿੱਤਾ ਜਾਵੇ। ਜੇ ਕਿਸੇ ਕੋਈ ਜਾਣਦਾ ਜਗਦੀਪ ਸਿੰਘ ਗਿੱਲ ਜਿਨ੍ਹਾਂ ਦਾ ਪਾਸਪੋਰਟ ਗਵਾਚਾ ਆ, US ਪਾਸਪੋਰਟ ਆ ਜਿਹਦੇ ਵਿੱਚ ਇੰਡੀਆ ਦਾ ਵੀਜ਼ਾ ਲੱਗਾ ਹੋਇਆ ਆ, ਤੇ ਉਹ ਜ਼ਰੂਰ ਸਾਡੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ 408-272-52 ਦੇ ਉੱਤੇ ਸੰਪਰਕ ਕਰੋ। ਅਸੀਂ ਜਿਨ੍ਹਾਂ ਦੇ ਕੋਲ ਪਿਆ ਹੋਇਆ ਉਹਨਾਂ ਨਾਲ ਜਿਹੜੀ ਤੁਹਾਡੀ ਗੱਲਬਾਤ ਉਹ ਕਰਵਾ ਦੇਵਾਂਗੇ ਤਾਂ ਜੋ ਇਹ ਚੀਜ਼ ਤੁਹਾਡੇ ਤੱਕ ਪਹੁੰਚਦੀ ਹੋ ਜਾਵੇ। ਤੇ ਹਰਜੋਤ ਸਿੰਘ ਜੀ, ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰਿਆਂ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕੰਗ ਟਰਾਂਸਪੋਰਟ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ ਟਰੱਕ ਡਰਾਈਵਰਜ਼ ਅਤੇ ਓਨਰ ਆਪਰੇਟਰਜ਼ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਐਰੀਜ਼ੋਨਾ